ईद आई है जमाने में, इतने रख दिए बूट उतार के फ्रिज के ऊपर वाले खाने में। ਆਸ਼ਿਕ ਬਣਾਇਆ ਗਾਣਾ ਦੇਖਿਆ ਦੇਖਿਆ ਸਾਰੇ ਉਦਾਂ ਦੇ ਗਾਣੇ ਦੱਸੂਗਾ ਤੈਨੂੰ। ਮੈਂ ਕਹਿੰਦਾ ਜੋ ਸਵੇਰੇ ਉੱਠਦਾ ਸ਼ਿਆਤੀਨ ਇਹਦੇ ਕੋਲ ਮਲਬਾ ਲੈ ਕੇ ਜਾਂਦੇ ਆ। ਚੱਕੀ ਤੋਂ ਮੇਰੀ ਚੱਕੀ ਜਿਹੜਾ ਪਕਾਉਣ ਵਾਲੀ ਗੈਸ ਭਰਾਤੀ ਪਿੱਛੋਂ ਚੁੱਕਿਆ ਹੋਇਆ ਅੱਗੋਂ ਬੈਠਾ ਗਾਣਿਆਂ 'ਚ ਇੰਨਾ ਮਗਰ ਰਹਿੰਦਾ ਸੀ। ਇਹਦੇ ਪੀਰ ਕਹਿੰਦੇ ਕਿੱਧਰੋਂ ਆਇਆ, ਕਹਿੰਦਾ ਵੋ ਓ ਚਾਂਦ ਰਾਤ ਤੇ ਪੈਸੇ ਖਰਚੀ ਜਾਵੇ। ਮੈਂ ਕਿਹਾ ਕਿ ਅੱਜ ਖਰਚਣੇ, ਕਹਿੰਦਾ ਕੱਲ ਨੂੰ ਰਸ਼ ਬਹੁਤ ਹੋਣਾ। ईद आई है जमाने में, ये जुमे वाले दिन अपने पापा को कूट रहा है पाने से। ਜਿੰਦਾ 7 ਮੀਟਰ ਦਾ ਮਰਿਆ 8 ਮੀਟਰ। अस्सलाम वालेकुम, ईद मुबारक। इधर नहीं तारफ पे ਤੁਹਾਨੂੰ ਨਵੇਂ ਸਟਾਈਲ ਚ ਕਰਾਂਗਾ ਜੀ। ਚੱਲ ਬੇਟਾ ਹਮ ਨਵਾਜ਼ ਰਾ ਮੇਰੇ ਨਾਲ ਬੇਟਾ ਥੱਟ ਕੇ ਥੱਲੇ ਜਰਾ अस्सलाम वालेकुम नाज़रीन। ਸਾਰੇ ਨਾਜ਼ਰੀਨਾਂ ਨੂੰ ਸਾਰੇ ਨਾਜ਼ਰੀਨਾਂ ਨੂੰ ਸਾਰੇ ਨਾਜ਼ਰੀਨਾਂ ਨੂੰ ਈਦ ਮੁਬਾਰਕ ਸਾਰਿਆਂ ਨੂੰ। ਸਾਰੇ ਨਾਜ਼ਰੀਨਾਂ ਨੂੰ ਸਾਡੇ ਵੱਲੋਂ ਈਦ ਮੁਬਾਰਕ। ਜਾਨ ਦੀ ਵੱਲੋਂ ਸਾਡੇ ਨਾਲ Kacep hacini, kacep hacini, cicada, kadu cada, baci cada, kita punya te pesel nale, mete nale, mete nale, सारा साल साडे नाल रे तुसी हंसते गए ईद ते जी है ईद ते नो बाबी ईद 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 मुबारक। हंसनी खिया जान साबलो सारे ईद मुबारक। आग लगे रे यार ਕੱਚ ਪਾ ਸ਼ਿਆ ਜਾਨੀ ਸਾਹਿਬ ਵੱਲੋਂ ਤਮਾਮ ਸਾਡੇ ਭਰਾਵਾਂ ਨੂੰ ਈਦ ਮੁਬਾਰਕ। ਖੈਰ ਹੋਵੇ ਵੀ ਖੈਰ। ਸਾਡੇ ਨੂੰ हाँ जी वाह। मिठाई कुछ सुनाओ यार प्लीज। आज ਈਦ ਮਾਲ ਹੋਣ ਲੱਗੀ। दौड़े दौड़े कोई दौड़े हथ छड़ सीधी तरह बह। हाँ ਇਹ ਤੇ ਚੱਲ ਜਰਾ। ਹੋਵੇ ਫਿਰ ਹੱਥ ਵੱਜੇ ਜਾਂਦੇ। ਆਜ ਜਾਦੇ नहीं ओए उल्टा ना कर कोई तेज से ना दौड़ा। आवे माही अंत कर ਆਵੇ ਮਾਹੀ ਨਾਲ ਕੱਟਿਆ ਬਈਏ ਤੇ ਵਿਛੋੜਿਆਂ ਨੂੰ ਅੱਗ ਲਾਏ। कट्ठे बैठ वाला सुर है। ਵਿਛੋੜੀਆਂ ਨੂੰ ਕਾਤੋਂ ਅੱਗ ਲਾਏ। विछौड़ियां नहीं ओए विछोड़ियां नु ओए अखां खोल बदरती। ਸੌਰੀ ਸਰ ਮੈਨੂੰ ਸੁਣਿਆ। ਆਵੇ ਮਾਹੀ ਨਾਲ ਕੱਟਿਆ ਬਈਏ ਇਹ ਹਰਕਤ ਹੈ ਇਕੱਠੇ ਹੋਏ ਤੇ ਵਿਛੋੜਿਆਂ ਨੂੰ ਅੱਗ ਲਾਏ। ਵਾਹ ਵਾਹ। ਉਹ ਪੱਟ ਦਾ ਮਾਸ ਖਾਂਦਾ ਨਹੀਂ ਤੇ ਮੈਂ ਦਿਲ ਦਾ ਮਾਸ ਖੁਆਇਆ। ਵਾਹ ਵਾਹ ਵਾਹ। ਹਾਏ ਹਾਏ ਹਾਏ। ਉਹ ਬੜਾ ਇਹ ਤਾਂ ਬੜਾ ਸਹੀ ਆ।
ਅਸਾਂ ਤਾਂ ਜੁੜ ਕੇ ਯਾਰ ਬਣਾਇਆ ਸ਼ੌਕਾਂ ਦਾ ਮੇਰੇ ਕੇ ਰਾਸ ਲੱਗਦਾ ਹੈ ਨਾ ਲੋਕਾਂ ਦਾ ਕਹਿ ਜਾ ਭਾਈ ਉਹ ਭਾਈ ਕੀ ਹਾਲ ਆ ਕੀ ਗੱਲ ਦੱਸ ਯਾਰ WhatsApp ਜੋੜੀ ਨਹੀਂ ਹੁੰਦੀ ਸ਼ੁਕਰ ਨਾ ਰਲੋ ਸਾਰਿਆਂ ਤੇ ਵੱਡਾ ਫਨਕਾਰ ਜੋ ਹੈ ਇੱਧਰ ਆ ਜਾਓ ਬੱਟ ਨੇ ਕਿੱਥੇ ਰਲਣਾ ਤੇਰੇ ਨਾਲ ਬੱਟ ਨਹੀਂ ਰਲ ਸਕਦਾ ਤੇਰੇ ਨਾਲ ਚੌਕ ਚ ਮੇਰੇ ਨਾਲ ਰਲ ਲਈ ਨਾ ਨਾ ਕਦੀ ਵੀ ਨਹੀਂ ਰਲੇਗਾ ਬੱਟ ਨੂੰ ਹਾਲੇ ਰਿਆਸਤ ਚਾਹੀਦੀ ਤੇਰੇ ਨਾਲ ਰਲਣ ਲਈ ਪੂਰੇ ਭਾਰ ਨਾ ਓਏ ਉਹ ਚੀਜ਼ ਨਾ ਮਾਰੀ ਮਹਿਮਾਨ ਹੈ ਸਾਡਾ ਕੀ ਮਾਰਨ ਲੱਗਾ 1 2 3 ਅਸਾਂ ਤਾਂ ਜੁੜ ਕੇ ਯਾਰ ਬਣਾਇਆ ਕਿੰਨੇ ਕਿਹਾ ਤੈਨੂੰ ਤੁਸੀਂ ਆਪੇ ਕਿਹਾ ਨਹੀਂ ਮੈਂ ਨਹੀਂ ਕਿਹਾ ਤੈਨੂੰ ਉਸਤਾਦੀ ਉਹਨਾਂ ਦਾ ਵੀ ਰਾਈਟ ਉਹ ਯਾਰ ਉਹਨੇ ਗਾ ਲਿਆ ਹੁਣ ਬਸ ਹੁਣ ਉਹਨੇ ਕਹਿ ਦੇਣਾ ਹਾਂ ਵੀ ਦੱਸ ਅੰਤਰਾ ਤਾਂ ਉਹਨੇ ਕਦੋਂ ਪੂਰਾ ਅੰਤਰਾ ਗਿਆ ਹੈ ਉਹ ਯਾਰ ਛੱਡ ਦੇ ਤੂੰ ਉਹਦੀ 27 ਸੁਣ ਲਈ ਬੜੀ ਗੱਲ ਆ ਚਲੋ ਜੀ ਜੀ ਵੱਡਾ ਫਰੇਮ ਈਦ ਦਾ ਮੌਕਾ ਵਾ ਖੁਸ਼ੀ ਦਾ ਰੈਪ ਸੁਣਾਵਾਂਗੇ ਹਾਂ ਪਿੰਡੋਂ ਨਵੇਂ ਨਵੇਂ ਆਏ ਤੇ ਵੇਖੀਆਂ ਨਾਰਾਂ ਏ ਕੋਠੀਆਂ ਕਾਰਾਂ ਏ ਸੈਕਟਰ 17 ਏ ਤੈਨੂੰ ਸਾਨੂੰ ਮੋੜਿਆ ਸਾਡੀ ਸਾਦਗੀ ਸਾਥੋਂ ਖੋਲਿਆ ਤੇ ਤੂੰ ਮਿਲ ਗਈ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ ਹੁਣ ਭੁੱਲ ਗਈ ਜਿਹੜੇ ਤੂੰ ਖਰਚੇ ਕਰਾਉਂਦੀ ਸੀ ਉਹ ਵੀ ਮੈਂ ਸਹਿ ਗਿਆ ਹਾਂ ਅੱਗੇ ਤੈਨੂੰ ਪਤਾ ਉਹ ਜਿਹੜੇ ਖਰਚੇ ਕਰਨ ਦੀ ਸੀ ਉਹ ਵੀ ਮੈਂ ਸਹਿ ਗਿਆ 101 ਚਲਿੰਦਰ ਨਾਰ ਦੇ ਗੱਲ 16 ਨੇ ਸੱਚ ਤਰੀਕੇ ਨਾਲ ਗੱਲ ਸੁਣ ਮੋਟੇ ਤੈਨੂੰ ਲੱਗੂਗੀ ਕਰਾਰੀ ਤੇਰੀ ਇੱਕੋ ਗੱਲ ਮਾੜੀ ਤੇਰੀ ਚੈ 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 ਮੁਕਦੀ ਹਾਂ ਤੇਰੀ ਚੈ ਅਸਾਂ ਦਾ ਚੁਣ ਕੇ ਯਾਰ ਬਣਾਇਆ ਸ਼ੌਕ ਇੱਥੇ ਉਹੀ ਬਣਦਾ ਸੀ ਯਾਰ ਬਾਈ ਸੀਗੀ ਜੀ ਦੋੜਾ ਸੀ ਚਲੋ ਬਸ ਹੁਣ ਬਹੁਤਾ ਦਿਮਾਗ ਨਾ ਖੋਗ ਲਿਆ ਆਹੋ ਖੁਸ਼ੀ ਦਾ ਬਹੁਤ ਭਾਜੀ ਤੁਹਾਨੂੰ ਈਦ ਮੁਬਾਰਕ ਹਾਏ ਖੁਸ਼ੀ ਦੀ ਗੱਲ ਵੀ ਆ ਤੇ ਗਮੀ ਦੀ ਗੱਲ ਆ ਇੱਕ ਸਾਲ ਤੇਰੀ ਜ਼ਿੰਦਗੀ ਦਾ ਹੋਰ ਘਟ ਗਏ ਓਏ ਤਾਂ ਭਾਇਆ ਨਾ ਉਹ ਕਿੱਦਾਂ ਹੁਣ ਤੇ ਪਿੱਛੇ ਜਿੰਨੇ ਵੀ ਰਹਿ ਗਿਆ ਸਾਲ ਇੱਕ ਹੋਰ ਘਟ ਗਏ ਹਾਂ ਈਦ ਲੰਘ ਗਈ ਘਟ ਨਹੀਂ ਰਿਹਾ ਸਾਲ ਘਟ ਗਿਆ ਉਮਰ ਵਾਹਦ ਚੀਜ਼ ਦਾ ਜਿਹੜੀ ਸੇਮ ਟਾਈਮ ਵੱਧਦੀ ਵੀ ਹੈ ਸੇਮ ਟਾਈਮ ਘਟਦੀ ਹਾਏ ਹਾਏ ਤਾਰਾ ਚਲੋ ਗੱਲਾਂ ਵੀ ਅੱਜ ਭਾਜੀ ਇਹ ਪੂਰਾ YouTube ਭਰੀ ਪਈ ਇਸ ਗੱਲ ਨਾਲ ਮੈਂ ਕੋਈ ਨਵੀਂ ਨਹੀਂ ਕੀਤੀ ਹਾਂ ਬਿਲਟ ਅਪ ਤੇ ਹਾਂ ਇਹ ਸਵਾਲ ਆ ਕਿਹੜੀ ਐਸੀ ਚੀਜ਼ ਦਾ ਸੇਮ ਟਾਈਮ 'ਚ ਵੱਧਦੀ ਹੈ ਸੇਮ ਟਾਈਮ 'ਚ ਘਟਦੀ ਹੈ ਉਮਰ ਉਮਰ ਵਾਹ 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 ਉਮਰ ਜ਼ਿੰਦਗੀ ਜੰਨੀ ਉਮਰ ਬਾਲੀ ਉਮਰ ਨੇ ਮੇਰਾ ਹਾਲ ਹੋ ਗਿਆ ਹਾਏ ਬਾਲੀ ਉਮਰ ਨੇ ਮੇਰਾ ਹਾਲ ਹੋ ਗਿਆ ਜਾने कहा दी मैंने दिल दे दिया ओ रब्बा पहली नजर में मेरा फैसला किया है उदास परेशान फैसला में नजर नहीं आ रहा ਮੈਨੂੰ ਈਦ ਨਹੀਂ ਦਿੱਤੀ ਤੁਸੀਂ ईद मैं तेन दिना लेकिन फैसला में ਅੱਛਾ ਹਾਏ ਉਧਰ ਮਜ਼ਾਕ ਰਾਤ ਚ ਗਏ ਆ ਤੇ ਕੁਰਸੀਆਂ ਤੋਂ 3-3 ਫੋਟੋ ਉਠਾਏ ਅਸੀਂ ਪੈਸੇ ਉਹਨਾਂ ਨਾਲੋਂ ਘੱਟ ਦਿੰਨੇ ਆ ਤੇ ਸਾਡੇ ਨਾਲ ਗੱਦਾਰੀ ਦਿਲ ਤੋੜ ਦਿਆ ਅੱਛਾ ਦਿਲ ਤੋੜ ਸਾਨੂੰ ਫੈਸਲਾ ਮੇਰੇ ਉਦੋਂ ਵੇਖਿਆ ਸੀ ਅਸੀਂ 4 ਜਣੇ ਇੱਕ ਸਾਈਡ ਤੇ ਫੈਸਲ ਕੱਲਾ ਇੱਕ ਸਾਈਡ ਤੇ ਇੱਥੇ ਅਸੀਂ 6 ਵੀ ਇੱਕ ਸਾਈਡ ਤੇ ਫਿਰ ਫੈਸਲ ਕੱਲਾ ਇੱਕ ਸਾਈਡ ਫੈਸਲ ਸਾਹਿਬ ਨਹੀਂ ਇਹ ਜ਼ਿਆਦਤੀ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੈਨੂੰ ਮਜ਼ਾਕ ਰਾਤ ਚ ਪਹੁੰਚਾਇਆ ਉਹਨਾਂ ਨੇ ਗੱਦਾਰੀ ਨਹੀਂ ਕਰਨੀ ਭਾਜੀ ਇਹਨਾਂ ਨੂੰ ਫੈਸਲਾਨਾਮੇ ਚਾਹੀਦਾ ਵਾ ਕੋਈ ਤਬੀਅਤ ਨਹੀਂ ਸਹੀ ਤੇ ਮੈਂ ਤੈਨੂੰ ਗੋਲੀ ਖਵਾ ਦਿੰਨਾ ਗੋਲੀ ਉਸਤਾਦੀ ਦਿਓ ਬੁਲਾਵਾ ਮੈਂ ਤੁਹਾਨੂੰ ਦਿੰਨਾ ਗੋਲੀ ਠਹਿਰ ਜਾ ਸਿਕਿਉਰਿਟੀ ਗਾਰਡ ਨੂੰ ਬੁਲਾਵਾ ਸਾਡੀ ਕਿਉਂ ਨਹੀਂ ਉਹ ਪੈਨਾਡੋਲ ਉਹ ਉਸਤਾਦੀ ਮੈਂ ਨਾ ਬੇਸਿਕ 36 ਘੰਟੇ ਹੋ ਗਏ ਜਾਗ ਰਿਹਾ ਵਾਂ 5:30 ਵਜੇ ਨਾਲ ਮੈਂ ਲਾਹੌਰੋਂ ਆਇਆ ਵਾਂ 36 ਘੰਟੇ ਦਾ ਜਾਗ ਕੀ ਗੱਲ 2 ਘੰਟੇ ਤੇ 2 ਦਿਨ ਪੀਸੀਆਰ ਲਾਇਆ ਕਨੈਕਸ਼ਨ ਕੱਟਿਆ ਗਿਆ ਵੀ ਭਾਜੀ ਸਾਡਾ ਵੀ ਸਾਫ ਤੁਹਾਨੂੰ ਲੱਗ ਰਿਹਾ ਕੱਪੜਿਆਂ ਤੋਂ ਅੱਜ ਈਦ ਆ ਹਾਂ ਈਦ ਕੋ ਲੱਗ ਰਿਹਾ ਤੁਹਾਨੂੰ ਭਾਜੀ ਨਹੀਂ ਹੈ ਨਾ ਸਾਡਾ ਵੀ ਹਿਸਾਬ ਹੈ ਲੇਕਿਨ ਈਦ ਕੱਪੜਿਆਂ ਨਾਲ ਨਹੀਂ ਹੁੰਦੀ ਓਏ ਮੇਰੇ ਮੌਲਾ ਵੱਡੀ ਗੱਲ ਯਾਰ ਵੱਡੀ ਗੱਲ ਮੇਰੇ ਤੇ ਜਾ ਕੇ ਫੇਣੀਆਂ ਨਾ ਹੁੰਦੀ ਈਦ ਕੱਪੜਿਆਂ ਨਾਲ ਨਹੀਂ ਹੁੰਦੀ ਈਦ ਨਵੇਂ ਸੂਟਾਂ ਨਾਲ ਨਵੀਂ ਜੁੱਤੀ ਨਾਲ ਨਵੇਂ ਨੋਟਾਂ ਨਾਲ ਨਹੀਂ ਹੁੰਦੀ ਈਦ ਦਿਲ ਮਿਲਣ ਦੇ ਨਾਲ ਹੁੰਦੀ ਓਏ ਹਾਏ ਤੂੰ ਵੀ ਨਵਾਂ ਸੂਟ ਪਾਇਆ ਹੋਵੇ ਮੈਂ ਵੀ ਨਵਾਂ ਸੂਟ ਪਾਇਆ ਹੋਵੇ ਤੇਰੇ ਮੇਰੇ ਦਿਲ 'ਚ ਫਰਕ ਹੋਵੇ ਔਰ ਲਾਲਤ ਇਹੋ ਜਿਹੇ ਨਵੇਂ ਸੂਟਾਂ ਤੇ ਨੰਬਰ ਸ਼ੇਰ ਉਹ ਤੂੰ ਵੀ ਪੁਰਾਣਾ ਸੂਟ ਪਾਇਆ ਹੋਵੇ ਮੈਂ ਵੀ ਪੁਰਾਣਾ ਸੂਟ ਪਾਇਆ ਹੋਵੇ ਤੂੰ ਮੈਨੂੰ ਲੱਭਦਾ ਫਿਰੇ ਈਦ ਵੇਲੇ ਲਈ ਮੈਂ ਤੈਨੂੰ ਲੱਭਦਾ ਫਿਰਾਂ ਇਹਨੂੰ ਕਹਿੰਦੇ ਈਦ ਵਾਹ ਵਾਹ ਉਹ ਤੂੰ ਲਾਲਤ ਤੇਰੀ ਜ਼ਿੰਦਗੀ ਤੇ ਓਏ ਦੋਵਾਂ ਤੇ ਤੂੰ ਈਦ ਤੂੰ ਮੈਨੂੰ ਲੱਭਦਾ ਫਿਰੇ ਈਦ ਤੋਂ ਇਲਾਵਾ ਸਾਰਾ ਸਾਲ ਮੈਂ ਤੈਨੂੰ ਲੱਭਦਾ ਫਿਰਾਂ ਵਾਹ ਕੀ ਗੱਲ ਹੈ ਇਹਦਾ ਤਲਕ ਕੀ
ਪਤਾ ਨਹੀਂ ਕੀ ਕਰੀ ਜਾਂਦੇ ਨੇ ਉਸਤਾਦ ਜੀ। ਉਹਨਾਂ ਨੇ ਇੱਕ ਜਨਰਲ ਗੱਲ ਕੀਤੀ ਕਿ ਸਾਰਾ ਗੱਲ ਪਤਾ ਕਿ ਉਹੀ ਗੱਲ ਆ ਕਿ ਦਿਲ ਮਿਲਣ ਦੀ ਗੱਲ ਹੈ ਕਿ ਮੈਂ ਮਿੱਠੇ ਨੂੰ ਲੱਭਦਾ ਫਿਰਾਂ, ਉਹ ਮੈਨੂੰ ਲੱਭੇ ਨਾ, ਲਾਹਨਤ ਦੀ ਜ਼ਿੰਦਗੀ ਤੇ ਇਹ ਲੱਭੇ ਹੀ ਨਾ। ਨਾ ਨਾ ਹਾਂ ਮੈਂ ਨਵਾਂ ਸੂਟ ਮੈਂ ਪਾਇਆ, ਨਵਾਂ ਸੂਟ ਤੂੰ ਪਾਇਆ, ਆਮਣੇ ਸਾਹਮਣੇ ਆਇਆ, ਤੈਨੂੰ ਇਹ ਆ ਕਿ ਇਹ ਝੂਠ ਹੋ ਜੇ, ਇਹਨੂੰ ਮਿਲਣਾ ਨਾ ਪੈ ਜੇ, ਮੈਨੂੰ ਇਹ ਇਹਨੂੰ ਨਾ ਮਿਲਣਾ ਪੈ ਜੇ। ਕੀ ਫਾਇਦਾ ਨਵੀਆਂ ਜੁੱਤੀਆਂ ਦਾ, ਨਵੇਂ ਸੂਟਾਂ ਦਾ, ਘੜੀਆਂ ਦਾ, ਪਰਫਿਊਮਾਂ ਦਾ। ਓਏ ਈਦ ਨਹੀਂ ਹੋ, ਈਦ ਇਹ ਆ ਕਿ ਪਾਟੇ ਕੱਪੜੇ ਵੀ ਪਾਏ ਹੋਣ ਤੇ ਈਦ ਤੇ ਬੰਦਾ ਕਵੇ ਯਾਰ ਉਹ ਕਿੱਥੇ ਮੇਰਾ ਆ ਯਾਰ मनाओ ईद आई तुम ना आए, ईद आई तुम ना आए। क्या मजा ईद का। ईद ही नाम है कि दूसरे की जीत का जाओ। मेरे जिस्म पे हो रही है खारिज, सोने ईद मुबारक। तुम आए ईद नहीं आई, हाय हाय हाय। तुम आए ईद नहीं आई, ईद नहीं आई। ईद किस काम की मेरे ओए यार फरीद भाई, मेरा यार मिला दो वरना ईद मेरे किस काम की। यार फरीदा वा, यार फरीदाबाद यार सही जी। यार फरीद भाई, नहीं वो क्या है यार फरीदा मेरा यार मिला दे। हाँ ले फरीद भाई। डब्बे में डब्बा, डब्बे में खजूर, मेरी सहेली जंगल का भालू। ईद है। हाँ ईद आई है जमाने में, ईद आई है जमाने में, मस्त ढके गया गुसल खान। ईद आई है जमाने में, ईद आई है जमाने में, जमाने में। जनाबे में। हाँ जनाब किड्डा मूंह है, मैं फूक भरी होंदी पकाने में। ईद आई है जमाने में। ये कैसे बढ़ गया है इस पजामे में। रात को मुझे कह रहा था मेरी जान बसती है एक जनाने। ईद आई है जमाने में, कहना मैं मौत दे खूह ते करूंगा। ਤੇ ਇੱਕ ਦੇ ਤਾਂ ਦੋ ਮੰਗਦੀ। एक दिन दो जमदी। भाई फैसले हवाई फायरिंग का कहते शुक्र अल्लाह। ईद आई है जमाने में, फैसल तिलक गया सुबह सुबह ही गुसल खाने में। हाँ की है ਇਹੋ ਹੀ सेमियां पक्की थी सबने चखी थी, आप क्यों रोते हैं आपके लिए भी रखी। ईद आई है किसी जमाने में, ऐदा दा चूहा मरदा है करियाने में। दुकान की करियाने में। तूने मेरा मजाक बना दिया, है बेगम तूने मेरा मजाक बना दिया, ए कातिया, तूने मेरा मजाक बना दिया, ये कातिया, हमने फेड़ियों में तुम्हारा दिल बना दिया। वाह वाह वाह। ईद आई है जमाने में, इतने रख दिए बूट उतार के फ्रिज के ऊपर वाले खाने में। वाह वाह। ईद आई है जमाने में, ईद आई है जमाने में। कैसा चवल फिर रहा है कुदरत के कारखाने में। ईद आई है जमाने में, आहा। ये जलेबियां लेके फिर रहा है मौत के खाने में। मुंह में। ईद आई है जमाने में, ईद आई है जमाने में। आज भी कोई मसला था तुमको नहाने में। ईद आई है जमाने में, जमाने में ईद आई है जमाने में। विद फैमिली फोटो लगी है इनकी थाने में। ईद आई है जमाने में, रीछ बेटा है मैं खाने में। रीछ बैठा है मैं खाने में। ईद आई है जमाने में, ईद आई है जमाने में अगे। ईद आई है सागर जमाने में। ये आज भी मसरूफ है, अब देखो बसाने में। ईद आई है जमाने में, मुनाफिक लगे हुए हैं मुझे गिराने में। छाते के होते नहीं। ईद आई है जमाने में, ऊंची ऊंची ऊंची। ईद आई है जमाने में। हाँ। ये जुमे वाले दिन अपने पापा को कूट रहा है पाने से। जमाने से पाने से। हाँ अच्छा। ईद आई है जमाने में, क्या मिलेगा मुझे हराने में। आहा। फैसल साहब जी दिल बड़ा करते हैं, दिल बड़ा करते दिल बड़ा करो, जिगर बड़ा करो, इरादे पुख्ता करो। हाँ क्या बात। छोटी छोटी बातों पे छोटे छोटे लोगों के पीछे लग के अपनी छोटी छोटी खुशियां खराब ना करो।
आज अठे ही खैरा खुश रहने की है ये जमानत, मुनाफिकों पे बेशुमार। फैसल भैया जी ईद आए ये अपनी खराब कर रहे हैं फैसल क्यों खराब कर रहे मैं हैं खराब कर ली, खराब नहीं मैं की थी, मेरी गल सुनो कर तो उस्ताद सानू साडे शो ਨੂੰ ਇੱਧਰ ਕਿਤੇ ਸੀਰੀਅਸ 2200 रुपए का कसम वाली गल, ये मीटर सूट 2200 रुपए मीटर सूट 8 मीटर लगा ये टोटल। ਅੱਛਾ ਅੱਛਾ ਠੀਕ ਹੈ ठीक है ना? ਠੀਕ ਇੱਕ ਮਿੰਟ ਹੈ 4000 रुपए सवाई ਇਹਦੀ ਤੇ 60 ਦੀ ਇਸਤਰੀ ਨਹੀਂ ਕਰਾਈ ਇਹਨੂੰ ਕਿਹਨੂੰ? ਇਹਨੂੰ ਸੂਟ ਨੂੰ। मैं बैठा वहां आके बैठे बड़े इस्त्री करके बैठा ਉਹ ਤੂੰ ਇਹ ਕੱਲ ਪਰਸੋਂ ਦਾ ਪਾਇਆ ਇਹਦੇ ਵੱਟ ਦੱਸ ਰਹੇ ਆ माफ कर देना की हो गया जी। ਉਹ ਜਿਨੇ ਬਟਵਾ ਲੱਗਦਾ ਪੱਖੇ ਚੋਂ ਲੰਘ ਗਏ ਉਹ ਇਹ ਹੁੰਦਾ ਹੈ ਜਿਹਦਾ ਖੱਦਰ ਆ, ਖੱਦਰ ਨਹੀਂ ਵੈਸੇ ਹੀ ਖੱਦਰ ਆ खदर ने किया है इशारा, ਹਾਂ खड़ी बरता है शील छाड़ा। ਚਲੋ ਜੀ ਇਹ 8 ਮੀਟਰ ਬਾਅਦ ਤੁਹਾਨੂੰ ਮਰਿਆ 7 ਲੱਗਣਾ ਸੀਗਾ ਇਹ ਜਿੰਦਾ ਚ ਵੱਧ ਕਿਉਂ ਲੱਗਣ ਡਿਆ ਜਿੰਦਾ 7 ਮੀਟਰ ਦਾ ਮਰਿਆ 8 ਮੀਟਰ और नाले वो मिसाल बनी है ना कि रामे के सूट पाने के और दिखाने ਖਾਣੇ ਦੱਸ ਕਿਹੜਾ ਗਾਣਾ ਜਿਹਦੇ ਚ ਰਾਮਾ ਲਫ਼ਜ਼ ਹੁੰਦਾ ओए रामा ਨਹੀਂ ਸਹੀ ਜੀ ਚ ਰਾਮਾ ਹੋ ਰਾਮਾ ਆ ਸੁਣਿਆ ਨਾ ਹਾਂ वो भी है वो है रामा रामा रे ਆਹ ਅੱਛਾ ਯਾਰ ਇਹ ਜਿੰਨਾ ਮੈਲਾ ਆਣਾ ਇਹਨੂੰ ਉਨੇ ਹੀ ਗੰਦੇ ਗਾਣੇ ਯਾਦ ਰਾਮ ਜਾਣੇ ਰਾਮ ਜਾਣੇ ਤੇਰੀ ਕੋਈ ਸ਼ਖਸੀਅਤ ਦੇ ਵਿੱਚ ਕੋਈ ਪ੍ਰੋਬਲਮ ਆ ਤੂੰ ਬਹੁਤ ਇਧਰ ਨੂੰ ਤੂੰ ਤੇਰੀ ਨਾ ਅਟਰੈਕਸ਼ਨ ਇਧਰ ਨੂੰ ਜ਼ਿਆਦਾ ਹਾਂਜੀ ਇਹ ਜਦੋਂ ਸਵੇਰੇ ਇਦਾਂ ਦੇ ਆਏ ਰਾਮ ਇਹ ਕਿਆ ਹੁਆ ਵੈਸੇ ਹਮੇ ਸਤਾਨੇ ਲਗੇ ਇਹਦੇ ਚ ਹੈ ਇਹ ਜਦੋਂ ਸਵੇਰੇ ਉਹਨੂੰ ਅਵਾਰਡ ਮਿਲਿਆ, ਐਫਾ ਅਵਾਰਡ ਮਿਲਿਆ ਉਸ ਫਿਲਮ ਨੂੰ, ਹਾਂਜੀ ਆਸਕਰ ਅਵਾਰਡ। उस्ताद जी वो गाना तुसी सुनिए, कलियों का चमन जब बनता है ਥੋੜਾ ਦਿਲਾ ਲੱਗਦਾ ਹੈ थोड़ा रेशम लगता है एक धागा लगता है एक सुई होती है ओ, नहीं ਤੁਸੀਂ ਉਹ ਗਾਣਾ ਸੁਣਨਾ ਬੜੇ ਗੌਰ ਨਾਲ, ਮਹਿੰਦੀ ਲਗਾਉਂਗੀ ਮੈਂ ਸਜਣਾ ਕੇ ਨਾਮ ਕੀ, ਸੁਣਿਆ ਜੀ? नहीं बराबर आशिक बनाया गाना देखे देखिया सारे उदा दे गाने दसूगा तेन ਮੈਂ ਕਹਿੰਦਾ ਜੋ ਸਵੇਰੇ ਉੱਠਦਾ ਸ਼ਿਆਤੀਨ ਇਹਦੇ ਕੋਲ ਮਲਬਾ ਲੈ ਕੇ ਜਾਂਦੇ ਆ ਵੀ ਉਹ ਪੂਰਾ ਨੋਟ ਲੈ ਉੱਤੇ ਹਾਜ਼ਰੀ ਲੱਗਦੀ ਤੇ ਘਰ ਤੋਂ ਬਾਹਰ ਕੇ ਇਸ ਉਸਤਾਦ ਜੀ ਸਾਡੀ ਕਿੱਥੇ ਡਿਊਟੀ ਲਾਉਣੀ ਅੱਜ मैं वो चीज़ा नहीं देखता, मैं डायरेक्टर ਦਾ ਕੰਮ ਵੇਖ ਰਿਹਾ ਹੁੰਦਾ ਉਸਤਾਦ ਜੀ ਕਿ ਉਹਨੇ ਕੀ ਕੀਤਾ और डायरेक्टर ही देख रहे हैं ਲੇਕਿਨ ਉਹ ਬੜਾ ਅੱਛਾ ਯਾਨੀ ਕਿ ਨਾ ਉਹਦੇ ਚ ਉਸਤਾਦ ਜੀ ਬੜੀ ਫਰੇਮਿੰਗ ਬਹੁਤ ਅੱਛੀ ਹੈ, ਵਿਊ ਬਹੁਤ ਅੱਛੇ ਲਏ ਹੈਗੇ। ਯਾਰ ਇਹ ਸਭ ਤੋਂ ਪਹਿਲੇ ਦੁਨੀਆ 'ਚ ਇਹਨੇ ਦੱਸਿਆ ਦੁਨੀਆ ਨੂੰ ਕਿ ਵੀ ਉਹ ਇੰਜ ਕਰਕੇ ਵੀ ਸਹੀ ਨਜ਼ਰ ਆਉਣ ਲੱਗ ਪਏ ਕਿਸੇ ਨੇ ਸੀ ਪਤਾ ਡੱਬੀਆਂ ਦੀਆਂ ਸਾਰੀ ਰਾਤ ਲੱਗਾ ਰਿਹਾ ਚੀਜ਼ਾਂ ਇੱਧਰ ਉੱਧਰ ਕਰਨਾ ਐਂਡ ਸਵੇਰ ਦੇ ਕਾਮਯਾਬ ਹੋ ਗਏ ਸੀ ਜਾਂਦੇ ਹੁੰਦਾ ਸੀ ਦਾਣੇ ਚ ਨੂੰ ਇਦਾਂ ਜੇ ਇੰਨੇ ਚੰਬਰ ਹੁੰਦੇ ਆ ਇੰਜ ਦੇਖ ਕੇ ਇਹਦੀ ਚਮੜ ਜਾਵਾ ਕਿ ਨਾ ਮਾਨਾ ਕੁੱਤੇ ਪਹਿਲੇ ਸਾਦਾ ਪਾਉਂਦੇ ਸੀ ਆਹ ਕਰਨਾ ਐਂਡ ਦੇ ਐਂਡ ਤੇ ਕੀ ਕਰਨਾ पहले कुछ सीखिया ही है ना, कुछ सीखिया ही है ना, क्यों ਇਹ ਬੱਕਰੇ ਪਹਿਲੇ ਸਿਰਫ ਇੱਕ ਵਾਰੀ ਕਹਿੰਦੇ ਬੈ ਇਹਨੇ ਕਹਿੰਦੇ ਕਿ ਅੱਗੇ ਵਧਾਓ ਉਹਨਾਂ ਨੇ ਫਿਰ ਕੱਲਿਆ ਬੈ ਹਾਂ ਬੱਕਰਿਆਂ ਨੂੰ ਵੀ ਖੱਪ ਤੇ ਲਾਤੇ ਹਾਂ ਗਾਣਿਆਂ ਚ ਇੰਨਾ ਮਗਨ ਰਹਿੰਦਾ ਸੀ ਇਹਦੇ ਪੀਰ ਕਹਿੰਦੇ ਕਿੱਧਰੋਂ ਆਇਆ ਕਹਿੰਦਾ ਵੋ ਓ ਪੀਰ ਕਹਿੰਦੇ ਕਿਧਰੋਂ ਆਇਆ ਤੇ ਪੀਰਾਂ ਨੂੰ ਕਹਿ ਰਿਹਾ ਓ ਸੱਟਾਂ ਲੱਗ ਗਈਆਂ ਇਹਨੂੰ ਤੇ ਹੈ ਸੱਟਾਂ ਲੱਗ ਗਈਆਂ, ਖੂਨ ਨਹੀਂ ਨਿਕਲਣ ਦਿਆ, ਬੂਰਾ ਨਿਕਲਣ ਦਿਆ। ਆਇਆ ਵਿੱਚ ਅਬਾਸ ਸਾਹਿਬ ਤੁਸੀਂ 20 ਜੁਗਤਾਂ ਕਰਨੀਆਂ ਨੇ 20 ਜੁਗਤਾਂ ਵੀਜ਼ਾ ਨਹੀਂ ਤੁਹਾਨੂੰ 10000 ਰੁਪਏ ਨਾਲ ओहो ਹਾਏ ਹਾਏ 20 ਜੁਗਤਾਂ ਬਚ ਕੇ ਗਿਆ ਹੁੰਦਾ ਜੀ, ਅੰਨਾ ਹੋ ਗਿਆ। ਨਹੀਂ ਇੰਜ ਦੀਆਂ ਜਿੱਦਾਂ ਦੀਆਂ ਆਈਡਾ ਪਾਗਲ ਆ ਲੱਗ ਗਈ ਜਾਨੀ ਸੱਟ ਲੱਗ ਗਿਆ ਜਿਹਦੀ ਬਚ ਕੇ ਗਿਆ ਹੁੰਦਾ ਨਾ ਹੋ ਗਿਆ। ਹਾਂ ਵੱਜਾ ਵੀ- ਅੱਛਾ ਵੱਜਾ ਵੀ ਨਹੀਂ ਓਹੋ ਚਲੋ ਠੀਕ ਹੈ ਚਲੋ ਜੀ ਚਲੋ ਇੱਕ ਹੋ ਗਈ ਚਲੋ ਸਾਰੇ ਕਰੋ ਭਾਜੀ ਸਾਰੇ ਕਰੋ ਇੱਕ ਚੱਕੀ ਤੂੰ ਮੈਨੂੰ ਕਹਿੰਦਾ ਤਾਂ ਫਿਰ ਵਧਣ ਦਿਆ ਚੱਕੀ ਤੁੰਬੇ ਨੂੰ ਕਹਿੰਦੇ ਆ ਇਹਦਾ ਸਿਰ ਬਦਲ ਦਿਆ ਕਰ ਉਹ ਕਹਿੰਦਾ ਫਿੱਟੇ ਮੂੰਹ ਉੱਤੋਂ ਦੀ ਵੇਖ ਜਾ ਕੇ ਉੱਧਰ ਆਹ ਆਵਾਜ਼ ਦੇਖ ਲਓ ਘਰ ਦਾ ਪਾਲਿਆ ਕਾਰਟੂਨ ਹੁੰਦਾ ਦਵਾਨਾ ਫਰਕ ਗਈ ਹੋਵੇ, ਇਹਦੀ ਟੂਟੀ ਕਿੱਥੇ ਆ? ਕਿਰਲੀ ਦੇ ਮੂੰਹ ਹੀ ਚਿਮਟਾ ਦੇਗਾ ਸਾਡੇ ਘਰ ਮਗਰ ਮਾਛਾ ਕਿਰਲੀ ਦੇ ਮੂੰਹ 'ਚ ਚਿਮਟਾ ਦੇ ਕੇ ਕਹਿੰਦਾ ਸਾਡੇ ਘਰ ਮਗਰ ਚੱਕੀ ਦੁੰਬੀ ਨੂੰ ਕਹਿਣ ਡਿਆ ਦੁੰਬੀ ਬਾਜੀ ਪਰਦਾ ਕਰ ਲੋ। ਚੱਕੀ ਤੂੰ ਮੈਨੂੰ ਕਹਿ ਰਿਹਾ ਉਹ ਗੱਦੀ ਤੇ ਉੱਥੇ ਹੀ ਰੱਖਾ ਲੈ ਗੱਦੀ
ਚੱਕੀ ਤੁੰਬੇ ਦੇ ਮਗਰ ਹੀ ਕਣਕ ਚੁੱਕ ਕੇ ਫਿਰਦੇ ਆ ਕਿਉਂ ਚੱਕੀ ਅੱਛਾ ਚੱਕੀ ਤੋਂ ਬਾਅਦ ਵਿਚਾਰਾ ਬੈਠਾ ਉੱਠਿਆ ਨਹੀਂ ਜਾ ਰਿਹਾ ਨੂੰ ਕਹਿੰਦਾ ਚੱਕੀ ਤੋਂ ਬਾਅਦ ਆ ਯਾਰ ਹੱਥ ਪਵਾਈ ਪਿੱਛੋਂ ਉਹਨੂੰ ਪਤਾ ਨਹੀਂ ਸੱਚ ਕਿਹੜੀ ਖੁਰਾਕ ਖਵਾਉਂਦਾ ਰਿਹਾ ਉਹਦੀ ਚੱਕੀ ਭਾਰੀ ਹੋ ਗਈ ਅੱਗੋਂ ਚੁੱਕਿਆ ਗਿਆ ਇਹਨੇ ਇੱਕਦਮ ਚੱਕੀ ਨੂੰ ਇੰਝ ਛੱਡਿਆ ਉਹ ਤੁੰਬੇ ਦੀਆਂ 4-5 ਮਾਰੀਆਂ ਪੈ 10-12 ਚੱਕੀ ਤੋਂ ਜਾ ਰਿਹਾ ਵਿੱਚ ਇੱਕ ਬੱਕਰਾ ਜਾਂਦਾ ਬੱਕਰਾ ਵੇਖ ਕੇ ਕਹਿੰਦਾ ਓਏ ਇਹਦੀ ਚੱਕੀ ਨਹੀਂ ਪੋਈ ਭਾਜੀ ਕੀ ਭਾਈ ਇੱਕ ਬੱਕਰਾ ਵਿੱਚ ਬਗੈਰ ਚੱਕੀ ਤੁਸੀਂ ਉਹਨੂੰ ਕਹਿੰਦਾ ਉਹ ਤੂੰ ਕਿੱਥੇ ਸੁੱਟ ਆਇਆ ਚੱਕੀ ਕਹਿੰਦਾ ਨੇ ਇੱਕਦਮ ਪਿੱਛੇ ਚੱਕੀ ਲਾਈ ਆ ਅੱਗੋਂ ਤੂੰ ਬੱਟੂ ਕਰਕੇ 4 ਬਾਕ ਕਰਾ ਭਾਜੀ ਯਾਰ ਚੱਕੇ ਤੋਂ ਜਾਣਾ ਤੇ ਉਹਨੂੰ ਕਹਿਣਾ ਭਾਜੀ ਰੋਟੀ ਨਾਲ ਹੀ ਬੰਨੀ ਚੱਕੀ ਤੋਂ ਮੈਨੂੰ ਇਹਨੇ ਇੰਨਾ ਪਾਣੀ ਪਿਲਾਤਾ ਉਹ ਪਿੱਛੋਂ ਪਾੜ ਗਿਆ ਪਿੱਛੋਂ ਪਾੜ ਗਿਆ ਚੱਕੀ ਤੋਂ ਮੇਰੇ ਪਿੱਛੇ ਚੱਪੂ ਲਵਾ ਲਿਆ ਕਹਿੰਦਾ ਜਦੋਂ ਭੱਜਦਾ ਛਿੱਟੇ ਪੈਂਦੇ ਉਹ ਚੱਪੂ ਨਹੀਂ ਪਾਏਦਾਰ ਹੁੰਦੇ ਪੈਰਾਂ ਵਾਲੇ ਮੋਟਰਸਾਈਕਲ ਦੇ ਪਿੱਛੇ ਜਿਹੜਾ ਓਏ ਚਿੱਕੜ ਮੈਟ ਜਿੱਥੇ ਮੈਂ ਤੇ ਕਹਿੰਦਾ ਚੱਪੂ ਲਵਾ ਲਿਆ ਸਹੀ ਗੱਲ ਉਸਤਾਦ ਜੀ ਮੇਰਾ ਜਿਹੜਾ ਅਜੀਬੋ ਗਰੀਬ ਆਖਿਆ ਉਹ ਚੱਕੀ ਦੁੰਬੇ ਦੀ ਗੱਲ ਹੋ ਰਹੀ ਸੀ ਚੱਕੀ ਤੁੰਬੇ ਦੀ ਗੱਲ ਨੂੰ ਛੱਡ ਦੇ ਚੱਕੀ ਤੁੰਬੇ ਦੀ ਗੱਲ ਪਤਾ ਹੀ ਕਰਦੇ ਰਹਿਣਾ ਸਾਡੀ ਜ਼ਿੰਦਗੀ ਪਰ ਫੈਸਲੇ ਲੈਂਦਾ ਆਪਣੇ ਦੁੱਬੇ ਨੂੰ ਮਹਿੰਦੀ ਲਾ ਕੇ ਖੜਾ ਕੀਤਾ ਉਹਨੇ ਕੰਧ ਨਾਲ ਢੋਲ ਲਈ ਕੰਧ ਵੀਰ ਮਾਰ ਲਈ ਖੜੀ ਛਾਪਾ ਲੱਗ ਗਿਆ ਚਾਪਾ ਲੱਗ ਗਿਆ ਚੱਕੀ ਤੁੰਬੇ ਨੂੰ ਸਿਰ ਤੋਂ ਫੜ ਕੇ ਨਾ ਤੇ ਇੰਜਨ ਚ ਖੇਡਣ ਦੇ ਇੰਨੀ ਪਤਲੀ ਮਹਿੰਦੀ ਲਾਤੀ ਦੁੱਬੇ ਦਾ ਦੁੱਬਾ ਪੁੱਠਾ ਕੀਤਾ ਕਹਿੰਦਾ ਚੋਣ ਡਈ ਸੀ ਸਰ ਤੇ ਵਕੀਲ ਚੱਕੀ ਨੂੰ ਮੇਰੇ ਚੱਕੀ ਨਹੀਂ ਉਹਨੂੰ ਪੀੜੇ ਕਰਕੇ ਇਮੋਜੀ ਬਣਾ ਕੇ ਫਿਰਦੇ ਆ ਉਹਦੇ ਸਮਾਈਲ ਬਣਾਇਆ ਉਹ ਸਮਾਈਲ ਪਿੱਛੇ ਪੀਲਾ ਰੰਗ ਕਰਕੇ ਤੇ ਤੋ ਇਮੋਜੀ ਤੇ ਲੋਕਾਂ ਨੂੰ ਕਹਿੰਦਾ ਦਮੂਹਾ ਦੁੱਬਾ ਵਾ ਇਮੋਜੀ ਬਣਾਤਾ ਕਹਿੰਦਾ ਯਾਰ ਚੱਕੀ ਦੁੱਬੇ ਖਤਮ ਹੀ ਹੋ ਗਏ ਯਾਰ ਹਾਂਜੀ ਹੈਗੇ ਸਾਡੀ ਬਹੁਤ ਰੇਸ਼ੋ ਘਟ ਗਈ ਬਹੁਤ ਘੱਟ ਵੱਡੀ ਗਈ। ਤੇ ਹੁਣ ਵੱਡੀ ਹਾਂਜੀ। ਤੇ ਚੱਕੀ ਤੋਂ ਮੈਂ ਲਿਆ ਫੈਸਲ ਭਾਈ ਉਹਨੂੰ ਇੰਨਾ ਭੁੱਖਾ ਰੱਖਿਆ ਉਹਦੀ ਚੱਕੀ ਅੰਦਰ ਵੜ ਗਈ ਉਹ ਨਾਰਮਲ ਹੋ ਉਹਨੇ ਕੀ ਕਰਨਾ ਯਾਰ ਨਹੀਂ ਇੰਜ ਲਵੇਟ ਕੇ ਅੰਦਰ ਵਾੜਤੀ ਉਹਦੇ ਕਹਿੰਦਾ ਨਾ ਬਾਹਰ ਨਾ ਕੱਢਿਆ ਕਰ। ਮਹੱਲੇ 'ਚ ਇੱਕ ਬੰਦਾ ਚੱਕੀ ਤੋਂ ਬਾਹਰ ਆਇਆ ਕਹਿੰਦਾ ਇਲਾਜ ਕਰਾ ਰਸੋਲੀਆਂ ਵੱਡੀਆਂ ਹੁੰਦੀਆਂ ਯਾਰ ਬੇਵਕੂਫ ਨੇ ਹਾਂ। ਚੱਕੇ ਦੁੱਬੇ ਦੀ ਫਾੜੀ ਕੱਢ ਕੇ ਨਮਕ ਪਾ ਖਾ ਗਿਆ ਇਹ ਹੋ ਸ਼ਰਾ ਉਹ ਦੁੱਬਾ ਸਰਾਖ ਲੈ ਕੇ ਫਿਰਨ ਡਿਆ ਇਹਦਾ ਮੁੰਡਾ ਉੱਥੇ ਕੀ ਕਰਦਾ ਅਲਫੀ ਪਵਾ ਦੇ ਉੱਤੇ ਸੁਰਾਖ ਲੈ ਕੇ ਉਹ ਚੱਕੀ ਤੁੰਬੇ ਦੀ ਚੱਕੀ ਦੇ ਨਾਲ ਪੀੜੀਆਂ ਵਾਲਾ ਪਿੰਨਾ ਬਣਾ ਬੱਕਰੇ ਤੇ ਪੱਠੇ ਖਾ ਕੇ ਲੋਕਾਂ ਨੂੰ ਕੱਲ ਤੋਂ ਹੀ ਪਾਣੀ ਦੀ ਗੁਜ਼ਾਰਾ ਕਰਦਾ ਸਾਰੇ ਵਿੱਚ ਛੱਡ ਦਿੰਦਾ ਚੱਕਾ ਤੂੰ ਵੇਟ ਛੱਡ ਦਿੰਦਾ ਚੱਕੀ ਤੋਂ ਮੇਰੇ ਸਿਗਟਾ ਭਜਾਈ ਜਾਂਦਾ ਜਦੋਂ ਸਿਗਰੀ ਐਸਟਰ ਟੈਕ ਉਹਦੇ ਪੂਰੇ ਨਿਸ਼ਾਨ ਪੜੇ ਸੀ ਯਾਰ ਅੱਛੀ ਗੱਲ ਝਾਂਜਰਾ ਨਹੀਂ ਲੱਭੀ ਉਹਨੂੰ ਚੂੜੀਆਂ ਪਵਾ ਗਿਆ ਚੱਕੀ ਤੁੰਬਾ ਇਹਨੂੰ ਗਾਲਾਂ ਕੱਢਣ ਦਿਆ ਉਹਨੂੰ ਅੰਦਰ ਵੜ ਲੈ ਕੇ ਇਹਨੂੰ ਚੱਕੀ ਦਰਵਾਜ਼ੇ 'ਚ ਦੇ ਦਿੱਤੀ ਚੱਕੀ ਤੋਂ ਮੇਰੀ ਚੱਕੀ ਜਿਹੜਾ ਪਕਾਉਣ ਵਾਲੀ ਗੈਸ ਭਰਾਤੀ ਪਿੱਛੋਂ ਚੁੱਕਿਆ ਹੋਇਆ ਅੱਗੋਂ ਬੈਠਾ ਪਕਾਣਾ ਤੇ ਪਿੱਛੋਂ ਤਾਂ ਹੋਇਆ ਘਰ ਚੱਕੀ ਤੁੰਬਾ ਲੈ ਗਿਆ ਭਾਬੀ ਨੇ ਪਾਣੀ ਪਾ ਕੇ ਤੇ ਗੁੰਮਤਾ ਉਹ ਮੈਂ ਤੁਹਾਨੂੰ ਕਹਿਣਾ ਸਾਜੀ ਮੇਰੇ ਨਾਲ ਅਜੀਬੋ ਗਰੀਬ ਜਿਹਾ ਵਾਕਿਆ ਹੋ ਗਿਆ ਤੁਹਾਡੇ ਨਾਲ ਤਾਂ ਹੁੰਦੇ ਰਹਿੰਦੇ ਭਾਜੀ ਸਾਜੀ ਕੱਲ ਯੈਸਟਰਡੇ ਨਾਈਟ ਦੀ ਗੱਲ ਏ ਇੱਕ ਕਰੈਕਟਰ ਆਇਆ ਮਾਸ਼ਾਅੱਲਾ ਫੋਰਚੂਨਰ ਤੇ ਉਤਰਿਆ ਹੈਗਾ ਆ ਕੇ ਮੇਰੇ ਘਰੇ ਲਾ ਕੇ ਤੇ ਰੋਣ ਲੱਗ ਪਿਆ ਹੈ ਹਾਂਜੀ ਸਰ ਉਹ ਤੁਹਾਨੂੰ ਲਾਸ਼ ਸਮਝਦਾ ਨਹੀਂ ਨਹੀਂ ਸਰ ਇੱਕ ਮਿੰਟ ਮਾਜ਼ਰਤ ਤੁਸੀਂ ਕਿਹਾ ਵਾ ਅਜੀਬੋ ਗਰੀਬ ਵਾਕਿਆ ਹਾਂ, ਇਹ ਤੇ ਵਿੱਚ ਫੋਰਚੂਨਰ ਆਂਦੀ ਹਾਂਜੀ ਇਹ ਜੀਬੋ ਗਰੀਬ ਆਦੀ ਅਜੀਬੋ ਵਾਸਤੇ ਅਮੀਰ ਵਾਕਿਆ ਵਾ ਚਾਂਦ ਰਾਤ ਤੇ ਪੈਸੇ ਖਰਚੀ ਜਾਵੇ ਮੈਂ ਕਿਹਾ ਕਿ ਅੱਜ ਖਰਚਣ ਨੇ ਕਹਿੰਦਾ ਕੱਲ ਨੂੰ ਰਸ਼ ਬਹੁਤ ਹੋਣਾ ਅੱਛਾ ਰਾਸਤੇ ਚ ਕਹਿੰਦੇ ਰਾਤੀ ਮੁਕਾਤੇ ਨੇ ਸਾਰੇ ਉਹ ਮਰੇ ਚਾਂਦ ਰਾਤੇ ਬਹੁਤਾ ਰਸ਼ ਹੁੰਦਾ ਵਾ ਆਲ ਫਾਲੇ ਨਹੀਂ ਸਮਝਦਾ ਜੀ ਉਹ ਫੇਣੀਆਂ ਦਾ ਵੱਡਾ ਨਹੀਂ ਤਾਂ ਪੇੜਾ ਜਿਹਾ ਉੱਤੇ ਰੋਟੀ ਰੱਖ ਕੇ ਖਾਣ ਦਾ ਸ਼ਾਬਾਸ਼ ਸਮਝਿਆ ਮੈਨੂੰ ਤੂੰ ਕਹਿੰਦਾ 22ਵੇਂ 23ਵੇਂ ਰੋਜ਼ੇ ਨੂੰ ਕਹਿੰਦਾ ਮੈਨੂੰ ਈਦ ਦੇ ਦਿਓ ਮੈਂ ਖਰਚਣੀ ਆ ਈਦ ਤੇ ਰਸ਼ ਬਹੁਤ ਹੁੰਦਾ ਚਿਕਾ ਗਿਆ ਆਹ ਹਮਸਾਏ ਸੇਵੀਆਂ ਦੇ ਕੇ ਗਏ ਆ ਉਹ ਇਕੱਠੀਆਂ ਕਰਕੇ ਉਹਦੇ ਉਹ ਰੱਸੀ ਬਣਾ ਲਈ ਅੱਛਾ ਬੰਦਾ ਆਇਆ ਉਹ ਫੋਨ ਬੰਦਾ ਉਹ ਸਾਜੀ ਆਇਆ ਉਹ ਫੋਰਚੂਨਰ ਤੇ ਉਹ ਬੜਾ ਅਮੀਰ ਸਿਸਟਮ ਉਹਦਾ ਉਹ ਛੋਟਾ ਮੈਨੂੰ ਕਹਿੰਦਾ ਭਾਈ ਨਾ ਫਲਾਣੀ ਮਿਲ ਦਾ ਮੈਨੇਜਰ ਹੈ 7.5 ਲੱਖ ਰੁਪਏ ਤਨਖਾਹ ਹੈ ਤੇ ਮੈਂ ਕਿਹਾ ਯਾਰ ਮੇਰੇ ਗਲੇ ਲਾ ਕੇ ਕਿਉਂ ਰੋਣ ਡਿਆ ਕੀ ਵਜ੍ਹਾ ਹੈ? ਤੇ ਉਹ ਬੰਦੇ ਨੇ ਖੈਰ ਪਰਦਾ ਰੱਖਣਾ ਚਾਹੀਦਾ ਉਸਤਾਦ ਜੀ ਉਸ ਬੰਦੇ ਨੇ ਨਾ ਪਰਦਾ ਫਾਸ਼ ਕਰਤਾ ਸਾਰਾ ਉਹ ਕਹਿੰਦਾ ਫੈਸਲ ਭਾਈ ਮੈਨੂੰ ਨਹੀਂ ਪਛਾਣਿਆ ਤੁਸੀਂ ਮੈਂ ਕਿਹਾ ਨਹੀਂ ਕਹਿੰਦਾ ਮੇਰਾ ਸਾਰਾ ਪੜ੍ਹਾਈ ਦਾ ਖਰਚਾ ਤੁਸੀਂ ਚੁੱਕਿਆ ਸੀ ਹਾਂਜੀ ਇੱਕ ਜਗ੍ਹਾ ਤੇ ਰੱਖਿਆ ਸੀ ਇਹ ਤਾਂ ਚੁੱਕ ਕੇ ਲੈ ਗਏ ਹਾਂ ਉਹ ਇੱਕ ਜਗ੍ਹਾ ਤੇ ਕੋਈ ਫੀਸ ਨਹੀਂ ਸੀ ਹੁੰਦੀ ਹਾਂ ਉਹਨੇ ਜੋੜਿਆ ਸੀ ਕਿਤੇ ਖਰਚਾ ਪੜਾਈ ਦਾ ਹਾਂਜੀ ਭਾਜੀ ਉਹਨਾਂ ਨੇ ਚੁੱਕ ਲਿਆ
ਤੇ ਉਹ ਹੁਣ ਲੱਭਦਾ ਫਿਰਿਆ, ਕਹਿੰਦਾ ਮੇਰਾ ਸਾਰਾ ਪੜ੍ਹਾਈ ਦਾ ਖਰਚਾ ਤੁਸੀਂ ਚੁੱਕਿਆ ਲੇਕਿਨ ਇਹਦੇ ਬਾਵਜੂਦ ਦੇਖ ਲਓ ਮੈਂ ਤਰੱਕੀ ਕਰ ਗਿਆ। ਮੇਰਾ ਦੀਵਾ ਅੱਜ ਵੀ ਬਲ ਰਿਹਾ। ਆਹ ਓਏ ਮੈਂ ਤੇਰੇ ਮੋਬਾਈਲ ਮਾਰ ਦੂੰਗੀ ਓਏ। ਉਹ ਕਿਤੇ ਪੜ੍ਹਾਈ ਕਰਨ ਦੇ ਪੈਸੇ ਜਮਾ ਹੁੰਦੇ ਚੱਕ ਕੇ ਲੈ ਗਏ। ਉਹ ਸੁਣਿਆ ਤੁਸੀਂ ਜਦੋਂ ਇੱਕ ਪਿਓ ਪੁੱਤਰ ਚੋਰ ਹੁੰਦੇ ਹਾਂਜੀ ਹਾਂਜੀ ਪੁੱਤਰ ਜਦ ਹੁੰਦੇ ਤੇ ਪਿਓ ਕਹਿੰਦਾ ਪੁੱਤਰ ਉਹ ਜਿਹਦੇ ਘਰ 'ਚ ਦੀਵਾ ਨਹੀਂ ਬਣਦੇ ਆ, ਕਹਿੰਦਾ ਮੈਂ ਇਹਨੂੰ ਬੜੀ ਵਾਰੀ ਲੁੱਟਿਆ ਏ। ਪੁੱਤਰ ਕੋ ਕਹਿੰਦਾ ਅੱਬਾ ਜੀ ਫਿੱਟੇ ਮੂੰਹ ਸਾਡੇ ਤੇ ਫਿਰ ਇੰਨੀ ਵਾਰੀ ਤੂੰ ਲੁੱਟਿਆ ਉੱਥੇ ਫੇਰ ਦੀਵਾ ਬੁਲਾਉਂਦੇ ਆ, ਸਾਡੇ ਘਰ ਅੱਜ ਵੀ ਨਹੀਂ ਬਣਦਾ। ਤੇ ਇਹ ਵੀ ਜਾ ਰਿਹਾ ਸੇਲ ਦੇ ਨਾਲ। ਸੇਲ ਨਾ ਭੇਜੋ, ਸ਼ਦਾਦ ਨਾ ਭੇਜੋ। ਚਲੋ ਕਿਤੇ ਹੋਰ ਯਾਦ ਕਰ ਲਓ ਜੀ। ਮੁੰਡੇ ਆਪਣੇ ਨਾਲ ਜਾ ਰਹੇ ਆ। ਇਹ ਆਪਣੇ ਭਾਈ ਸਲਾਦ ਨਾਲ ਜਾ ਰਹੇ ਆ। ਸਲਾਦ ਨੂੰ ਕਹਿੰਦੇ ਆਹ ਜਿਸ ਘਰ ਦੀਵਾ ਬਲਦਾ ਨਾ, ਮੈਂ ਬੜੀ ਵਾਰ ਲੁੱਟਿਆ, ਅੱਜ ਫੇਰ ਦੀਵਾ ਬਲਣ ਲੱਗਾ। ਭਾਜੀ ਖਲੋ ਤੋਂ ਮੈਂ ਦੀਵਾ ਬੰਦ ਕਰਕੇ ਆਇਆ। ਉਹ ਨਹੀਂ ਉਸ ਉਸ ਬੰਦੇ ਨੇ ਉਹ ਬੰਦਾ ਸੁਣ ਰਿਹਾ ਸੀ, ਉਹ ਕਿਤੇ ਪਿੱਛੇ ਹੀ ਆ ਰਿਹਾ ਸੀ ਜਿਹਦਾ ਘਰ ਸੀ। ਉਹਨੇ ਕਿਹਾ ਭਾਜੀ ਤੁਸੀਂ ਹੁਣ ਨਹੀਂ ਲੁੱਟਣਾ, ਮੈਂ ਅੱਜ ਤੋਂ ਬਾਅਦ ਹਰਾਮ ਦਾ ਵੇੜਾ ਨੂੰ ਬਾਲੇ ਲੇਕਿਨ ਤੁਸੀਂ ਅੱਜ ਤੋਂ ਬਾਅਦ ਨਹੀਂ ਆਉਣਾ ਸਾਡੇ ਘਰ। ਨਹੀਂ ਉਸਤਾਦ ਜੀ ਉਸ ਬੰਦੇ ਨੇ ਨਾ ਮੇਰਾ ਪਰਦਾ ਨਹੀਂ ਰੱਖਿਆ। ਮੈਂ ਕਿਹਾ ਯਾਰ ਤੈਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ ਸਾਰਿਆਂ ਸਾਹਮਣੇ ਕਿ ਫੈਸਲ ਭਾਈ ਨੇ ਮੇਰੇ ਕੋਲ ਫੀਸ ਦੇ ਪੈਸੇ ਨਹੀਂ ਸੀ ਹੁੰਦੇ। ਹੋ ਸਕਦਾ ਮਾਸ਼ਾਅੱਲਾ ਇਸ ਟਾਈਮ ਉਹਦੀ ਅੱਛੀ ਸੈਲਰੀ ਤੇ ਮੈਨੂੰ ਯਾਦ ਹੀ ਨਹੀਂ। ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ। ਓਹ ਵਾਹ ਵਾਹ। ਤੇ ਕਹਿੰਦੇ ਨੇ ਕਿ ਕੀ ਹੋਇਆ ਮੈਨੂੰ ਆਪਣੀ ਗੱਲ ਯਾਦ ਆ ਗਈ। ਕਿਹੜੀ? ਮੈਂ ਇੰਜ ਕਰਕੇ ਘੰਟਾ ਘਰ ਚੌਂਕ 'ਚ ਨਾ ਆਮ ਡਰਾਈ ਫਰੂਟ ਵਾਲਾ ਉਹਦੇ ਅੱਗੇ ਰੁਕਿਆ ਵਾ ਤੇ ਇੱਕ ਐ ਸਿਹਤਮੰਦ ਬੰਦਾ ਬਾਬਾ ਜੀ ਕਮ ਸੇ ਕਮ 2.5-3 ਕਰੋੜ ਵਾਲੀ ਗੱਡੀ 'ਚ ਉਤਰਿਆ, ਆਉਂਦੇ ਮੇਰੇ ਪੈਰੀ ਪੈ ਗਏ। ਨਹੀਂ ਨਾ ਮੈਂ ਕਹੋ ਭਾਈ ਕੀ ਹੋਇਆ ਤੈਨੂੰ? ਮੈਂ ਕਹੋ ਫੈਨ ਯਾਰ, ਲੇਕਿਨ ਫੈਨ ਇਦਾਂ ਨਹੀਂ ਕਰਦੇ। ਮੈਂ ਤੇ ਫੈਨਾਂ ਨੂੰ ਮਤਲਬ ਜੱਫੀ ਪਾਉਣਾ, ਇਹ ਕਿਹੜਾ ਫੈਨ? ਉਹਨੇ ਕਹਿੰਦਾ ਭੈਣ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰੀ ਸਿਵਲ ਅਤੇ ਕਾਰਡੀਓਲੋਜੀ 'ਚ ਆਏ ਸੀ, ਮਸਲਾ ਸੀ। ਮੈਂ ਕਿਹਾ ਆਹੋ। ਤੇ ਕਹਿੰਦਾ ਤੁਹਾਨੂੰ ਇੱਕ ਮਾੜਾ ਜਿਹਾ ਬੰਦਾ ਐਸਾ ਉਹਨੇ ਕਿਹਾ ਸੀ ਮੇਰੇ ਦਿਲ ਦਾ ਆਪਰੇਸ਼ਨ ਤੇ 50 ਲੱਖ ਰੁਪਏ ਲੱਗਣਾ ਤੇ ਤੁਸੀਂ ਇੰਜ ਚੈੱਕ ਦੇ ਕੇ ਤੇ ਤੁਸੀਂ ਚਲੇ ਗਏ ਸੀ। ਮੈਂ ਉਹੀ ਓਏ ਆਜ ਤੱਕ ਗੈਸ ਨਹੀਂ ਹੋਇਆ ਨਾ। ਪੜਾਈ ਦਾ ਖਰਚਾ ਥੋੜਾ ਜਿਹਾ ਪੜਾਈ ਦਾ ਖਰਚਾ ਯਕੀਨ ਕਰ। ਹਾਲਾਂਕਿ ਵਾਹ 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 ਦਿਲ ਦੇ ਆਪਰੇਸ਼ਨ ਦੇ ਕਮ ਸੇ ਕਮ 5-7 ਲੱਖ ਦਾ ਦੇਖ ਲਓ ਕਿੰਨਾ ਦੇਤਾ ਉਹਨੇ। ਵਾਹ ਵਾਹ ਵਾਹ। ਇਹ ਦਰਿਆ ਕਹਿੰਦੇ ਯਾਰ ਦਲੇਰੀ। ਗੱਲ ਮੈਂ ਪਰਦੇ ਦੀ ਕਰ ਰਿਹਾ ਵਾਂ ਕਿ ਯਾਰ ਪਰਦਾ ਰੱਖਣਾ ਚਾਹੀਦਾ। ਮੈਨੂੰ ਯਾਦ ਆ ਗਿਆ ਇੱਕ ਵਾਕਿਆ। ਉਸਤਾਦ ਜੀ ਇੱਕ ਟੀਚਰ ਸੀ, ਕਲਾਸ ਦੇ ਵਿੱਚ ਇੱਕ ਬੱਚੇ ਦਾ ਪੈਨ ਚੋਰੀ ਹੋ ਗਿਆ। ਓਏ ਤੇ ਉਹਨੇ ਕਿਹਾ ਜੀ ਕੋਈ ਬਾਹਰ ਤੇ ਨਹੀਂ ਗਿਆ। ਟੀਚਰ ਨੂੰ ਕਿਹਾ ਕਿ ਮੇਰਾ ਪੈਨ ਹੀ ਨਹੀਂ ਕਿ ਨਾ ਕਿਸੇ ਨੇ ਕੱਢ ਲਿਆ। ਤੇ ਟੀਚਰ ने कहा अच्छा चलो सारे लड़के जो है ना वो ब्लैक बोर्ड की तरफ मुंह करके खड़े हो जाए। ਓਏ ਤੇ ਟੀਚਰ ਨੇ ਸਾਰਿਆਂ ਬੱਚਿਆਂ ਦੀ ਤਲਾਸ਼ੀ ਲਈ, ਸਾਰਿਆਂ ਦੀ A to Z। ਤੇ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਬੱਚੇ ਦੀ ਜੇਬ ਚੋਂ ਪੈਨ ਕੱਢ ਕੇ ਨਾ ਬਰਾਮਦ ਹੋ ਗਏ। ਬਰਾਮਦ ਹੋ ਗਿਆ। ਤੇ ਐਂਡ ਤੇ ਟੀਚਰ ਕਹਿੰਦਾ ਜੀ ਪੈਨ ਮਿਲ ਗਿਆ। ਉਹਨੇ ਦੇ ਦਿੱਤਾ। ਉਹ ਕਹਿੰਦੇ ਕਿਹਦੇ ਕੋਲ ਸੀ? ਕਹਿੰਦਾ ਜਿਹਦੇ ਕੋਲ ਵੀ ਸੀ ਛੱਡ ਦਿਓ। ਉਹਨੇ ਪਰਦਾ ਰੱਖਿਆ। ਉਹ ਉਸਤਾਦ ਜੀ को 15 ਸਾਲ ਬਾਅਦ ਇੱਕ ਮੁੰਡਾ ਮਿਲਿਆ, ऑफिसर ये वो। तो उन्हें टीचर अपने को किया सर मुझे पहचाना आपने, मैं आपका स्टूडेंट ही वो। कहते हाँ 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 आप मेरे स्टूडेंट थे, आप मेरी क्लास। कहते सर मैं वही हूँ जिसकी जेब से आपने पेन निकाला था। वो टीचर कहता कसम वाली गल मैनू पता ही नहीं कि तू सी। मैं भी कहता अपनी अखा बंद करके जा रहे। ਇਹਨੇ ਵੀ ਕੱਢਿਆ, ਇਹ ਵੀ ਟੀਚਰ ਸੀ। ਇਹ ਵੀ ਟੀਚਰ ਸੀ। ਇਹਨੇ ਇਧਰੋਂ ਪੈਨ ਕੱਢੇ, ਇਧਰੋਂ ਤਾਂ ਮੈਲ ਵੀ ਕੱਢ ਲਿਆ। ਤੇ ਪੈਨ ਕੱਢ ਕੇ ਤੇ ਕਹਿ ਰਿਹਾ, ਲੁਕੋ ਕੇ ਕਹਿ ਰਿਹਾ ਬਈ ਪਰਦਾ ਰੱਖਣਾ, ਮੈਂ ਨਹੀਂ ਦੱਸਣਾ ਕਿੰਨੇ। ਉਹਨੇ ਕਿਹਾ ਭਾਜੀ ਖੁਦਾ ਦੀ ਕਸਮ ਮੇਰੀ ਜੇਬ ਚੋਂ ਨਿਕਲਿਆ ਪੈਨ, ਮੈਂ ਚੋਰ ਹਾਂ ਲੇਕਿਨ ਮੇਰਾ ਮੋਬਾਈਲ सर जी भी टीचर सर फिर तो इंज ते फिर इंज ही चाहिए। ਮਿੱਠੇ इंज करके पेन बरामद हो जाना ਸੀ। ਉਹਦੇ ਕੰਨ 'ਚ ਕਹਿੰਦੇ ਨਹੀਂ ਦੱਸਦਾ ਮੈਨੂੰ 500 ਦੇ ਦੇ। ਬਲੈਕ ਮੇਲ ਕਰ ਰਹੇ। ਉਹਨੇ ਬਲੈਕ ਬਿਲ ਦੇ ਕਾਲੂ ਨੇ ਪੈਨ ਵੀ ਨਹੀਂ ਕੱਢਿਆ, ਇਹਨੂੰ ਛਿੱਤਰ ਪੈ ਗਈ। ਹੈ। ਉਹ ਜਿਹਨੇ ਕੋਈ ਬਸ ਇੰਨੀ ਮੁੱਕੀ ਗੱਲ। ਓਕੇ ਐ ਪੂਰੀ ਹੋ ਗਈ ਗੱਲ। ਚੀਤਰ ਪੈ ਇਹ ਗੱਲ ਪੂਰੀ ਹੋ ਗਈ। ਅੱਗੇ ਤੋਂ ਇਹ ਵੀ ਬਰਬਾਦ ਕਰ ਲੈਣੀ ਕਰਕੇ ਦੇ ਲੈ। ਓਕੇ ਕਰ। ਉਹ ਜਿਹਨੇ ਕੱਢਿਆ ਸੀ ਉਹ ਕਹਿੰਦਾ ਇਹ ਮੈਨੂੰ ਕਹਿ ਦਿਆ। ਤੇ ਉਹ ਮੈਂ ਸਹੀ ਕਿਹਾ ਸੀ। ਬਹੁਤ ਦੇ ਕੀ ਬਾਤ। ਇਹਦੇ ਆਪਣੇ ਧੀ ਪੁੱਤ ਦਾ ਓਏ 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 ਓਏ। ਲਓ ਜੀ ਮੈਂ ਸ਼ੁਰੂ ਕਰਨ ਲੱਗਾ, ਮੈਨੂੰ ਵੀ ਰੋਕ। ਉਸਤਾਦ ਜੀ ਇਹਨੇ ਵੀ ਪੈਨ ਕੱਢਿਆ। ਕਹਿ ਦੋ ਮੈਨੂੰ ਕਿ ਬੜਿਆ ਚਾਵਾਂ ਨਾਲ। ਨਹੀਂ ਭਾਨ ਫੈਸਲ ਨੇ ਜਿਹਦਾ ਪੈਨ ਕੱਢਿਆ ਨਾ ਡੇਲੀ ਆਇਆ ਸੀ ਭਾਜੀ ਪੈਨ ਕਢਾਉਣਾ ਵਾ। ਇਹ ਆਪਣੀ ਨੂੰ ਬਣਾ ਨੇ ਕਿਹਾ ਵੀ ਠੀਕ ਆ ਵੀ ਪੈਨ ਕੱਢਿਆ ਤੇ ਪੈਨ ਕੱਢ ਕੇ ਤੇ ਆਪਣੀ ਲੋ ਉਹਨਾਂ ਨੂੰ ਉਸ ਟੀਚਰ ਨੇ ਤੇ ਰੱਖ ਲੈਣਾ ਪਰਦਾ ਤੇ ਪੈਨ ਕੱਢ ਕੇ ਕਹਿੰਦਾ ਆ ਲੱਭ ਲਿਆ। ਇਹ ਚੋਰ ਮੈਨੂੰ ਪਹਿਲੇ ਹੀ ਇੱਥੇ ਸ਼ੱਕ ਸੀ।
ਉਹਨੂੰ ਬਰਬਾਦ ਕਰ ਦਿੰਦਾ ਤੇ ਬਾਅਦ ਚ ਕਹਿ ਰਿਹਾ ਲੇਕਿਨ ਪਰਦਾ ਰੱਖਣਾ ਤੁਸੀਂ ਤੁਸੀਂ ਦੱਸਣਾ ਕਿ ਅੱਧੇ ਮਹੱਲੇ ਨੂੰ ਦੱਸ ਕੇ ਕਹਿੰਦਾ ਪਰਦਾ ਰੱਖਣਾ। ਟੀਚਰ ਸੀ ਉਸਤਾਦ ਜੀ, ਮੁੰਡੇ ਦੀ ਜੇਬ ਚੋਂ ਪੈਨ ਨਿਕਲ ਆਇਆ ਤੇ ਦੱਸਿਆ ਨਹੀਂ, ਪਰਦਾ ਰੱਖ ਲਿਆ ਤੇ ਸਾਰੇ ਸਟੂਡੈਂਟ ਗੱਲਾਂ ਕਰਨ। ਵੇਖਿਆ ਉਸਤਾਦ ਨੇ ਆਪ ਹੀ ਗੇਮ ਭਾਈ। ਯਾਰ ਇੱਕ ਪੈਨ ਗਵਾਚਿਆ ਵਾ, ਸਾਰੇ ਤਲਾਸ਼ੀ ਲੈ ਕੇ ਵਾਪਸ ਆਏ ਤੇ ਏਡਾ ਮੁੱਠਾ ਪੈਨ ਦਾ ਫੜੀ ਲਈ ਉਹ ਸਾਰੇ ਤੇ ਕੱਢ ਲਏ, ਇੱਕ ਦੇ ਕੇ ਬਾਕੀ ਸਾਰੇ ਘਰ ਲੈ ਗਏ। ਮੈਨੂੰ ਵੀ ਯਾਦ ਉਸਤਾਦ ਜੀ ਕਸਮ ਵਾਲੀ ਗੱਲ ਬੇਟਾ ਜੀ, ਤਸਵੀਰ ਮੈਨੂੰ ਲੱਭੀ ਇੱਕ ਦੋਸਤ ਦੀ, ਸ਼ਾਇਦ ਮੈਂ ਪਹਿਲੇ ਵੀ ਕੀਤੀ। ਉਸਤਾਦ ਜੀ ਟੀਚਰ ਬੱਚੇ ਨੇ ਕਿਹਾ ਉੱਠ ਕੇ, ਉਸਤਾਦ ਜੀ ਮੇਰਾ ਪੈਨ ਗਵਾਚ ਗਿਆ, ਤੇ ਉੱਠ ਕੇ ਕਸਮਾਂ ਖਾਣ ਲੱਗ ਪਿਆ, ਖੁਦਾ ਦੀ ਕਸਮ ਮੈਂ ਨਹੀਂ ਚੁੱਕੀ। ਉਹ ਕਹਿੰਦਾ ਟੀਚਰ ਜੀ ਮੈਂ ਤੁਹਾਨੂੰ ਨਹੀਂ ਕਹਿੰਦੇ ਆ, ਬਾਹਰ ਨੂੰ ਵੜਨਾ। ਮੈਨੂੰ ਪਤਾ ਤੂੰ ਮੈਨੂੰ ਹੀ ਕਹਿੰਦੇ ਆ। ਆਪਾਂ ਸ਼ੁਕਰ ਹੈ ਜਾਣ ਚੋਰ ਸੀ ਉੱਥੇ। ਆਹੋ ਅੱਛਾ ਕੀ ਕਹਿੰਦੇ ਤਸਵੀਰ ਬੋਲ ਉਸਤਾਦ ਜੀ ਤਸਵੀਰ ਮੈਨੂੰ ਨਾ ਇੱਕ ਮੇਰੇ ਦੋਸਤ ਦੀ ਲੱਭੀ, ਬਚਪਨ ਦੀ ਤਸਵੀਰ, ਤੇ ਮੈਂ ਪਛਾਣ ਲਈ। ਮੈਂ ਕਿਹਾ ਯਾਰ ਇਹ ਤੇ ਉਹਦੀ ਹੈਗੀ ਹੈ, ਜ਼ਫਰ ਉਹਦਾ ਨਾਮ ਸੀਗਾ, ਉਹਦੇ ਘਰ ਦੇ ਫੌਤ ਹੋ ਗਿਆ, ਤੇ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣ ਗਿਆ। ਕਬਰਸਤਾਨ ਤਸਵੀਰ ਨਹੀਂ ਜਿਉਂਦਾ ਸੀ ਉਦੋਂ, ਮੈਂ ਤਸਵੀਰ ਦਿੱਤੀ, ਮੈਨੂੰ ਕਹਿੰਦਾ ਯਾਰ ਫੈਸਲ ਬਟਵਾ ਵੀ ਦੇ ਦੇ। ਆਹੋ ਇਹ ਬੜਾ ਧੀਰ ਹੁੰਦਾ ਸੀ। ਇਹ ਹੁੰਦਾ ਰੋਲਾ। ਹਾਂਜੀ, ਹਾਂਜੀ। ਕਿ ਤੁਸੀਂ ਇੱਕ ਚੀਜ਼ ਤੇ ਉਹਨਾਂ ਤੋਂ ਕਹਿੰਦਾ ਯਾਰ ਹੁਣ ਵੇਲਾ ਬਾਕੀ ਵੀ ਦੇ ਦੇ ਕਸਮੇ ਯਾਰ ਕਹਿੰਦਾ। ਹਾਂਜੀ ਹਾਂਜੀ ਕਈ ਬੰਦੇ ਇਦਾਂ ਫਸਾਉਂਦੇ ਚੋਰ ਨੂੰ, ਉਹਨੂੰ ਪਤਾ ਕਹਿਣਗੇ ਯਾਰ ਜਿੱਦ ਕੋ ਵੀ ਹੈਗਾ ਨਾ ਮੇਰੇ ਉਹ ਚ ਕਾਰਡ ਨੇ, ਪੈਸੇ ਸਾਰੇ ਰੱਖ ਲਓ, ਮੇਰੇ ਕਾਰਡ ਨੇ ਉਹਦੇ ਚ ਸਿਮਾਂ ਨੇ, ਮੇਰੀਆਂ ਬੜੀ ਪ੍ਰੋਬਲਮ ਹੋਣੀ, ਮੈਂ ਕਿੱਥੇ ਬੈਂਕ, ਉਹ ਦੇ ਦਿਓ ਬਸ। ਉਹ ਜਦੋਂ ਦੇਣ ਆਉਂਦਾ ਉਦੋਂ ਫੜ ਲੈਂਦੇ ਕਾਰਡਾਂ ਨੂੰ ਲਾਣ ਤੇ ਭੇਜੋ ਤੇ ਮੈਂ ਨੰਬਰ ਨਹੀਂ ਇਸ਼ੂ ਕਰਾ ਲੂ, ਪੈਸੇ ਨਹੀਂ ਮਿਲਦੇ। ਇਹ ਫਸਾਉਣ ਦਾ ਤਰੀਕਾ ਹੁੰਦਾ ਐਵੇਂ ਕਈ ਜਣਾ ਵਿੱਚ ਮੇਰਾ ਪਾਸਪੋਰਟ ਦਾ ਟੋਕਨ ਆ ਉਹ ਦੇ ਦੇ ਬਸ, ਅਗਲੇ ਨੇ ਜੋ ਦੇਣਾ ਫੜਿਆ। ਕਿਸੇ ਬੰਦੇ ਨੂੰ ਪੁੱਛ ਲਓ ਨਾ ਕੋਣਾ ਮੇਰਾ ਬਟਵਾ ਚੁੱਕਿਆ ਗਿਆ ਯਾਰ ਕਿੰਨੇ ਕ ਪੈਸੇ, ਤੂੰ ਪੈਸੇ ਦਾ ਨਹੀਂ ਰੌਲਾ ਯਾਰ, ਵਿੱਚ ਕਾਰਡ ਬੜੇ ਸੀ, ਬੈਂਕ ਦਾ ਡਾਕੂਮੈਂਟੇਸ਼ਨ ਬੜੀ ਸੀ। ਨਿਜ਼ਾਮ ਸੀ, ਇਹ ਉਹ ਅਗਲੀ ਗੱਲ ਹੀ ਉਹਦੀ ਆ। ਯਾਰ ਇਹ ਸਿਰਫ ਉਹ ਚਾਹੀਦੇ ਨੇ ਯਾਰ, ਬਾਕੀ ਸ਼ਨਾਖਤੀ ਕਾਰਡ ਸਿਮ ਦੇ ਅਗੇ ਯਾਰ ਮੋਬਾਈਲ ਰੱਖ ਲਓ, ਇਹ ਵੀ ਕਹਿੰਦੇ ਨੇ। ਉਸਤਾਦ ਜੀ ਸੱਚੀ ਮੁੱਚੀ ਮੋਬਾਈਲ ਵਾਲਾ ਇੱਕ ਬੰਦੇ ਨੇ ਮੇਰੇ ਸਾਹਮਣੇ ਚੁੱਕਿਆ। ਅੱਛਾ ਇਹਨੇ ਪੈਸੇ ਦੀ ਕੀਮਤ ਦੇ ਕੇ ਲੈ ਲਿਆ। ਨਾ 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 ਨਾ, ਉਹਨੇ ਮੇਰੇ ਸਾਹਮਣੇ ਮੋਬਾਈਲ ਚੁੱਕਿਆ ਤੇ ਉਹਨੇ ਚੁੱਕ ਕੇ ਨਾ ਕਿਤੇ ਹੋਰ ਰੱਖਤਾ। ਮੈਂ ਉੱਥੋਂ ਚੁੱਕਿਆ, ਉੱਥੋਂ ਚੁੱਕ ਕੇ ਕਿਤੇ ਹੋਰ ਰੱਖਤਾ, ਤੇ ਜਿੱਥੇ ਮੈਂ ਰੱਖਿਆ ਉੱਥੋਂ ਵੀ ਚੁੱਕਿਆ ਗਿਆ। ਇਹਦਾ ਅਸਲ ਮਾਲਕ ਤੱਕ ਪਹੁੰਚ ਗਿਆ ਮੈਂ। ਅਸਲ ਵਾਲਾ ਇਹਦਾ ਮਤਲਬ ਹੈ ਮੇਨ ਉੱਤੇ ਕਿਤੇ ਸੀਸੀਟੀਵੀ ਲੱਗਾ ਸੀ, ਜਿਹੜਾ ਪਿੱਛੇ ਬੰਦਾ ਸਾਰਾ ਵੇਖ ਰਿਹਾ। ਉਹਨੇ ਕਿਹਾ ਫਾਈਨਲ ਇੱਥੇ ਪਿਆ ਹੋ। ਨਹੀਂ ਸਹੀ ਸ਼ਬਦ ਨਰਮ ਦੀ ਗੱਲ ਹੈ। ਸਾਡਾ ਇੱਕ ਮੇਕਅਪ ਮੈਨ ਸੀਗਾ, ਉਹਦੇ ਕੋਲ ਸਾਰੇ ਮੋਬਾਈਲ ਰਖਾ ਦਿੰਦੇ ਸੀ, ਉਹਨਾਂ ਨੇ ਸ਼ਾਪਰ ਪੂਰਾ ਇਹ ਨਹੀਂ ਰੱਖਿਆ, ਤੇ ਇੱਕ ਕਰੈਕਟਰ ਸੀਗਾ, ਉਹਨੇ ਉਹਨਾਂ ਉੱਥੋਂ ਸ਼ਾਪਰ ਚੱਕਿਆ, ਤੇ ਮੈਂ ਉਹ ਬੜਾ ਰੀਜ਼ਨੇਬਲ ਬੰਦਾ, ਮੈਂ ਕਿਹਾ ਯਾਰ ਸ਼ਾਇਦ ਇਹਨੇ ਜੁਰਮਾਨਾ ਪਾ ਕੇ, ਉਹਨੇ ਉੱਥੋਂ ਸ਼ਾਪਰ ਚੱਕਿਆ ਤੇ ਐਨੇ ਕਰਕੇ ਨਾ ਇੱਕ ਜਗ੍ਹਾ ਤੇ ਰੱਖਿਆ, ਮੈਂ ਉਹਨੂੰ ਪੂਰੀ ਰੈਕਿੰਗ ਕਰਨ ਡਿਆ, ਤੇ ਉੱਥੋਂ ਮੈਂ ਉਹ ਸ਼ਾਪਰ ਚੱਕਿਆ, ਮੈਂ ਆਪਣੀ ਇੱਕ ਜਗ੍ਹਾ ਤੇ ਰੱਖਿਆ। ਉਹ ਤੋਂ ਤੁਹਾਡੀ ਕੋਈ ਰੈਕੀ ਕਰ ਰਿਹਾ। ਖੱਪ ਪੈ ਗਈ ਜੀ ਕਿ ਮੋਬਾਈਲ ਚੋਰੀ ਹੋ ਗਏ, ਮੋਬਾਈਲ ਚੋਰੀ ਇਹ ਕੋਕਲਾ। ਮੈਂ ਅਨਾਉਂਸਮੈਂਟ ਕੀਤੀ, ਮੈਂ ਕਿਹਾ ਯਾਰ ਗੱਲ ਹੈ ਵੀ ਕਿ 15 ਤੋਂ 20 ਮਿੰਟ ਦੇ ਅੰਦਰ ਅੰਦਰ ਮੋਬਾਈਲ ਨਾ ਕਰਾਏ, ਤੇ ਮੈਂ ਉਸ ਬੰਦੇ ਦਾ ਦੱਸ ਦੇਵਾਂਗਾ ਜਿਹਦੇ ਕੋਲ ਮੋਬਾਈਲ ਹੈ। ਮੈਂ ਉਸ ਬੰਦੇ ਨੂੰ ਵੇਖਿਆ, ਇੰਜ ਕਰਕੇ ਆਇਆ, ਇੰਜ ਚੁੱਕੇ ਮੋਬਾਈਲ, ਉਹ ਸਾਰੇ ਕਹਿਣਗੇ ਤੂੰ ਦੱਸ ਹੀ ਦੇ ਕਿਹਦੇ ਕੋਲ, ਦੱਸ ਹੀ ਦੇ। ਤੇ ਹੁਣ ਨਾ ਉਹ ਕਰੈਕਟਰ ਮੈਨੂੰ ਕਹਿੰਦਾ ਚੁੱਪ ਰਹਿ, ਮੈਨੂੰ ਜੁਰਮਾਨਾ ਪਾਈ, ਉਹਨੂੰ ਨਸੀਹਤ ਦਵਾਣੀ ਬਗੈਰ ਤੋਂ। ਅੱਛਾ ਨਾਲ ਸਿੱਧਾ ਹੋ ਗਿਆ। ਕਹਿੰਦਾ ਤੂੰ ਨਸੀਹਤ ਦਵਾਣੀ, ਜਦੋਂ ਚੁੱਪ ਰਹੀ। ਕਹਿੰਦਾ ਮੈਂ ਕਿਹਾ ਠੀਕ ਹੈ ਭਾਜੀ। ਤੇ ਹੁਣ ਮੈਂ ਨਾ ਉਸਤਾਦ ਜੀ ਮੈਂ ਆਪਣੀ ਜਗ੍ਹਾ ਤੇ ਗਿਆ ਹਾਂ, ਤੇ ਮੇਰੇ ਤੋਤੇ ਉੱਡ ਗਏ, ਉੱਤੇ ਮੋਬਾਈਲ ਹੀ ਨਹੀਂ ਹੈਗਾ। ਉੱਤੋਂ ਵੀ ਚੋਰ ਪੈ ਤੇ ਗਿਆ। ਉਹ ਜਿਹੜਾ ਉਹ ਕਰੈਕਟਰ ਉਸਤਾਦ ਜੀ ਬਣ ਗਿਆ, ਉਹ ਬੰਦਾ ਬਣ ਗਿਆ। ਯਾਰ ਮੋਬਾਈਲ ਦੀ ਉੱਥੇ ਗਿਆ ਤੇ ਹੈ ਹੀ ਨਹੀਂ। ਹੋਏ ਪੈ ਗਿਆ ਮੋਬਾਈਲ ਤੁਹਾਨੂੰ? ਪੈ ਗਿਆ ਨਹੀਂ ਉਹਨੂੰ ਪਏ, ਇਹਦਾ ਤੇ ਪਤਾ ਹੀ ਨਹੀਂ ਕਿਸੇ ਨੂੰ। ਮੇਰਾ ਤਾਂ ਪਤਾ ਹੀ ਨਹੀਂ। ਅੱਛਾ ਉਹਦੇ ਇਹਨੂੰ ਪਤਾ ਪਏ। ਸੀਗਾ। ਤੇ ਜਿਹੜੀ ਤੁਸੀਂ ਡੱਬੀ ਸੁੱਟਦੇ ਸੀ, ਪੂਰੀ ਡੱਬੀ ਕੈਪਟਨ ਦੇ ਕੋਲ ਸਿਗਰਟ ਨਾ ਮੰਗਿਆ ਕਰਕੇ ਸੁੱਟ ਦਿੰਦੇ ਉਹ ਪੋਮੀ ਸਾਡਾ ਸ਼ਾਦ ਪੋਮੀ ਉਸਤਾਦ ਜੀ, ਉਹ ਵੀ ਚੜਦਾ ਹੁੰਦਾ ਸੀਗਾ ਸਿਗਰਟ ਨਾਲ। ਸਾਰੇ ਫਨਗਾਰ ਦੋਸਤ ਬਾਬ ਜਿਹੜੇ ਹੁੰਦੇ, ਉਹ ਬੜੇ ਬੰਦੇ ਦੀ ਆਦਤ ਆ। ਚਾਰ ਬੰਦੇ ਬੈਠੇ ਉਹਨਾਂ ਨੂੰ ਪਤਾ ਉਹਨੇ ਇਹਨੇ ਸਿਗਰਟ ਮੰਗਣੇ, ਉਹਨੇ ਡੱਬੀ ਕੱਢਣੀ, ਇੱਕ ਸਿਗਰਟ ਕੱਢ ਕੇ ਵਿੱਚ 8-10 ਸਿਗਰਟ ਹੈਗੇ ਆ, ਉਹਨੇ ਡੱਬੀ ਕੱਢ ਕੇ ਨਾ ਇੰਜ ਡੱਬੀ ਖੜਕਾ ਕੇ ਸਿੱਟ ਦੇਣੀ ਕਿ ਮੁੱਕ ਗਈ। ਮੁੱਕ ਗਈ। ਤੇ ਉਹਨੇ ਇੱਕ ਸਿਗਰਟ ਪੀ ਕੇ ਤੇ ਬੈਠੇ ਰਹਿਣਾ। ਸਾਰੇ ਜਣਾ ਜਾਣ ਲੱਗੇ ਉਹਨੇ ਡੱਬੀ ਚੁੱਕਣੀ ਮਾਰ ਗਿਆ। ਚਾਰ ਸਿਗਰਟ ਚਾਰ ਉਹਨੇ ਇੰਜ ਸਿੱਟੀ ਉਸਤਾਦ ਜੀ, ਉਹਦੀ ਸਾਰੀ ਡੱਬੀ ਚੁੱਕ ਕੇ ਵਿੱਚ ਖਾਲੀ ਡੱਬੀ ਉਤਰਾ ਤੇ ਫੜਿਆ ਮੈਂ ਹੀ ਜਾਂਦਾ ਸੀ। ਸਕੂਲ ਦੇ ਵਿੱਚ ਵੀ ਕੁਛ ਸ਼ਰਾਰਤ ਹੋਣੀ, ਟੈਕਸਟ ਟੁੱਟਣਾ ਜਾਂ ਕੁਛ ਹੋਣਾ, ਤੇ ਮੈਨੂੰ ਪੜਨਾ ਆ ਜੀ। ਤੈਨੂੰ ਪਤਾ ਤੇ ਇੱਥੇ ਕਿਸੇ ਮਹੱਲੇ 'ਚ ਫੈਸਲਾਬਾਦ ਦੇ ਚਾਹ ਵਾਲੇ ਹੋਟਲ ਤੇ ਬੈਠਾ ਨਾ ਬੰਦਾ ਸਿਗਰਟ ਪੀ ਰਿਹਾ, ਹਾਂਜੀ। ਤੇ ਇੱਕ ਹੋਰ ਬੰਦਾ ਆਇਆ ਤੇ ਉਹਨੇ ਸਿਗਰਟ ਲਾਇਆ, ਤੇ ਉਹਨੇ ਕਿਹਾ ਯਾਰ ਸਿਗਰਟ ਲਵਾਈ। ਉਹਨੂੰ ਕਿਹਾ ਸਿਗਰਟ ਲਵਾਈ, ਟੋਚਨ ਲਵਾਈ। ਉਹ ਸਿਗਰਟ ਸੀ ਉਹਦਾ ਬਿਲਕੁਲ ਐਂਡ ਤੇ ਬਿਲਕੁਲ। ਉਹਨੇ ਦੇਖਿਆ ਕਿ ਇਹ ਤੇ ਹੈ ਹੀ ਨਹੀਂ, ਉਹਨੇ ਲਾ ਕੇ ਨਾ ਉਹਨੂੰ ਬੁਝਾਤਾ, ਸੁੱਟਤਾ ਸੀ। ਸਿੱਟਤਾ। ਉਹ ਹੁਣ ਜਿਹਦਾ ਕਈ ਹੁੰਦੇ ਇਹਨੂੰ ਐਂਡ ਤੋਂ ਪੀਂਦੇ ਨੇ ਆਖਰੀ ਕਾਸ਼ ਉਹਨਾਂ ਨੂੰ। ਉਹਨੇ ਦੇਖਿਆ ਵੀ ਇਹਨੇ ਮੇਰੇ ਪੁੱਛੋਂ ਬਗੈਰ ਮਤਲਬ ਤੂੰ ਜੋ ਵੀ ਸੀ ਤੂੰ ਮੈਨੂੰ ਵਾਪਸ ਕਰ, ਤੇ ਇਹਨੇ ਬੁਝਾਤਾ। ਉਹਨੇ ਨਵਾਂ ਸਿਗਰਟ ਕੱਢਿਆ, ਤੇ ਉਹਨੂੰ ਕਹਿੰਦਾ ਭਾਜੀ ਲਵਾਉਣਾ, ਤੇ ਉਹਦਾ ਹਾਲੇ ਨਵਾਂ ਲੱਗਾ। ਉਹਨੂੰ ਕਹਿੰਦਾ ਭਾਜੀ ਸਿਗਰਟ ਲਵਾਉਣਾ। ਉਹਨੇ ਫੜਿਆ, ਉਹਦਾ ਫੜ ਕੇ ਤੇ ਉਹਨੇ ਸਿੱਟ ਕੇ ਤੇ ਨਵਾਂ ਹੀ ਬੁਝਾਤਾ। ਫੈਸਲ ਸਾਹਿਬ ਅਗਲੀ ਮਜ਼ੇ ਦੀ ਗੱਲ ਦੱਸਾਂ ਤੁਹਾਨੂੰ।
ਉੱਥੇ ਲੜਾਈ ਹੋਈ ਹੈ, ਇੱਕ ਨੇ ਦੂਜੇ ਨੂੰ ਜਾਨੋਂ ਹੀ ਮਾਰ ਦਿੱਤਾ ਫਿਕਰ ਤੋਂ ਸਿਗਰਟ ਤੋਂ, ਇੰਨੀ ਗੱਲ ਤੇ ਸਿਰਫ ਇਸ ਗੱਲ ਤੋਂ ਲੜਾਈ ਹੋਈ। ਦੱਸ ਉਹਨੇ ਕਿਹਾ ਤੇਰਾ ਤੇ ਵੈਸੇ ਪੁੱਜਿਆ ਸੀ, ਉਹਨੇ ਕਿਹਾ ਭਾਵੇਂ ਪੁੱਜਿਆ ਸੀ, ਇਸ ਗੱਲ ਤੋਂ ਲੜਾਈ ਹੋਈ ਤੇ ਇੱਕ ਬੰਦੇ ਨੇ ਮੌਕੇ ਤੇ ਦੂਜੇ ਨੂੰ ਮਾਰ ਦਿੱਤਾ, ਕੋਈ ਚੀਜ਼ ਮਾਰੀ ਪਤਾ ਨਹੀਂ ਉਹ ਮਰ ਗਿਆ। ਹਿਸਾਬ ਨਾਲ 5 ਰੁਪਏ ਦੀ ਖਾਤਰ ਹਾਂਜੀ 5 ਰੁਪਏ ਕਿੱਥੇ, ਚਲੋ 1 ਰੁਪਏ ਆਹੋ 15 ਰੁਪਏ ਦਾ ਕੈਪਟਨ ਮਾ ਓਏ ਉਦੋਂ ਦੀ ਗੱਲ ਹੈ, ਪੁਰਾਣੀ 30 ਸਾਲ ਪੁਰਾਣੀ ਗੱਲ। ਉਦੋਂ ਦੀ ਗੱਲ ਆ ਜਦੋਂ ਸਿਗਰਟ ਛੋਟੇ ਤੇ ਫਿਲਟਰ ਵੱਡੇ ਉੱਥੇ। ਹਾਂਜੀ ਚਲੋ ਦੌਰ ਦੀ ਗੱਲ ਕਰ ਰਹੇ ਇਹ ਤਾਜੀ ਗੱਲ ਵਾ, ਇਹ ਪੁਰਾਣੀ ਗੱਲ ਨਹੀਂ। ਅੱਛਾ ਈਦ ਕੀ ਕਰਨਾ ਹੁਣ ਮੈਨੂੰ ਦੱਸੋ, ਕਿੱਥੇ ਮਨਾਉਣੀ ਹੈ? ਹਾਂਜੀ ਤੂੰ ਸਹੁਰਿਆਂ ਜਾਣਾ? ਬਿਲਕੁਲ ਬਿਲਕੁਲ ਸਸਰਾਲ ਪਾ ਕੇ ਜਾਣਾ। ਅੱਛਾ ਉਸਤਾਦ ਜੀ ਉਹ ਤਾਂ ਛੱਡ ਦਿਓ ਗੱਲ, ਮੈਂ ਇੱਕ ਮੈਸੇਜ ਦੇਣਾ ਸੀਗਾ। ਚੱਲ ਮੈਨੂੰ ਨਾ ਸੱਚੀ ਮੁੱਚੀ ਲਾਹੌਰ ਹੈ ਨਾ ਇੱਕ ਸਿਸਟਰ ਮਿਲੇ, ਆਪੀ ਜੀ ਮੈਨੂੰ ਮਿਲੇ ਹੈਗੇ ਨੇ ਉਸਤਾਦ ਜੀ। ਉਹਨਾਂ ਨੇ ਨਾ ਇੱਕ ਮੈਨੂੰ ਬੜਾ ਖੂਬਸੂਰਤ ਪੈਗਾਮ ਦਿੱਤਾ, ਤੁਹਾਨੂੰ ਬੜੀਆਂ ਦੁਆਵਾਂ ਦਿੱਤੀਆਂ। ਕਹਿੰਦੇ ਯਾਰ ਉਹ ਸਿਸਟਰ ਡੇ ਦਾ ਤੁਸੀਂ ਕਹਿੰਦੇ ਹੁੰਦੇ ਸੀ ਜਾਨੀ ਸਾਹਿਬ, ਤੇ ਮੈਂ ਕਹਿੰਦੀ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਦਿੱਤੀਆਂ ਆਪਣੇ ਜਾਨੀ ਵੀਰ ਨੂੰ ਤੇ ਨਾਲ ਪੂਰੀ ਟੀਮ ਨੂੰ। ਕਹਿੰਦੀ ਮੇਰਾ ਭਰਾ 7 ਮਹੀਨੇ ਦਾ ਮੇਰੇ ਤੋਂ ਨਾਰਾਜ਼ ਸੀਗਾ ਤੇ ਪਤਾ ਨਹੀਂ ਉਹਦੇ ਦਿਲ 'ਚ ਕੀ ਆਇਆ ਤੇ ਮੈਨੂੰ ਫੋਨ ਕੀਤਾ ਤੇ ਆ ਕੇ ਮੈਨੂੰ ਮਿਲਿਆ। ਕਹਿੰਦਾ ਜੀ ਮੈਨੂੰ ਕਿਸੇ ਨੇ ਕਿਹਾ, ਉਹ ਮੈਂ ਕਿਹਾ ਸੀ। ਕਹਿੰਦੀ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਮੇਰੇ ਕਿੰਨੇ ਕਿਹਾ, ਤੇ ਕਹਿੰਦੀ ਉਹਨੇ ਕਿਹਾ ਕਿ ਮੈਨੂੰ ਨਾ ਭਾਈ ਜਾਨੀ ਨੇ ਕਿਹਾ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੀ ਮੈਂ ਬੜੀਆਂ ਦਵਾਵਾਂ, ਕਹਿੰਦੀ ਫਿਰ ਮੈਂ ਉਸ ਸਾਰੇ ਪ੍ਰੋਗਰਾਮ ਕਹਿੰਦੀ ਤੁਹਾਡੀ ਦੇਖਦੀ ਆ। ਤੇ ਕਹਿੰਦੀ ਹੁਣ ਕਿੰਨੇ ਦਿਨ ਹੋ ਗਏ ਤੁਸੀਂ ਕਹਿੰਦੇ ਯਾਰ ਉਹ ਮੈਨੂੰ ਯਾਦ ਨਹੀਂ ਕਰਾਉਂਦੇ, ਇਹਨਾਂ ਦੇ ਬੇੜੇ ਕਰ ਕੋਈ ਇਹ ਟਗੇ ਦੇ ਲੋਕ ਨਹੀਂ ਹੈਗੇ। ਇਹਨੂੰ ਕੱਢੋ ਉਸਤਾਦ ਜੀ। ਕੁਛ ਮੈਂ ਕਹਿੰਦਾ ਇਹ ਫੈਸਲ ਸਾਹਿਬ ਤੁਸੀਂ ਯਕੀਨ ਕਰੋ ਕਿ ਇਹ ਜਿਹੜੇ ਇਹਨਾਂ ਇਹ ਸਾਰੇ ਹਾਂ ਸ਼ੁਕਰ ਆ। ਤੁਸੀਂ ਯਕੀਨ ਕਰੋ। ਮੈਂ ਸਾਈਡ ਭਾਈ ਨੇ ਗੱਲ ਇਹ ਹੈ ਕਿ ਯਾਰ ਇੱਕ ਚਲੋ ਮੇਰੇ ਤੇ ਇੰਨੀਆਂ ਜ਼ਿੰਮੇਵਾਰੀਆਂ ਨੇ, ਤੁਸੀਂ 5-6 ਚੋਂ ਤਾਂ ਕੋਈ ਯਾਦ ਰੱਖ ਲਵੇ ਕਿ ਸਾਜੀ ਅਸੀਂ ਕਰਨਾ ਵਾ ਸਿਸਟਰ ਡੇ ਵਾਲਾ, ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਯਾਰ। ਅੱਛਾ ਤੁਸੀਂ ਇੱਕ ਡੇਟ ਦਿਓ, ਦੱਸੋ ਇੱਕ ਡੇਟ। ਵੈਸੇ ਕਿਦਨ ਕਿਹਾ ਸੀ? ਮਹੀਨੇ ਦੀ ਪਹਿਲੀ ਨੂੰ ਪਹਿਲੀ ਨੂੰ ਕਿਹਾ ਸੀ। ਯਕਮ ਦੀ ਯਕਮ ਯਾਰ 30 ਨੂੰ ਤੇ ਨਹੀਂ 31 ਨੂੰ ਮੈਸੇਜ ਕਰਦੇ ਆ 25-26 ਤੋਂ ਬਾਅਦ ਜਦੋਂ ਮਰਜ਼ੀ ਕਰਾ। ਠੀਕ ਹੋ ਗਿਆ ਜੀ। ਮੈਂ ਕਰਾਇਆ ਕਰੂੰ ਭੈਣ ਹਾਂ। ਤੁਹਾਨੂੰ ਠੀਕ ਹੋ ਗਿਆ ਸਾਥ ਜੀ। ਪਰ ਮਿੱਠੇ ਤੁਸੀਂ ਗੱਲ ਮਿੱਠੇ ਤਾਂ ਹੈ ਹੀ, ਬਗੈਰਤ ਆਦਮੀ ਨੂੰ ਤਾਂ ਪਤਾ ਹੀ ਨਹੀਂ। ਓਏ ਠਹਿਰ ਜਾ, ਆ 2 ਵੀਡੀਓ ਵਾਲਾ ਕੰਮ ਕਰ ਲਿਆ ਵਾ। 3 ਦਿਨ ਹੋ ਗਏ, ਕਿੰਨੇ ਦਿਨ ਹੋ ਗਏ ਤੁਹਾਨੂੰ ਦੱਸਿਆ ਉਸਤਾਦ ਜੀ ਨੇ ਵੀ 2 ਵੀਡੀਓ ਦੇਣੀਆਂ ਦੇਤੀਆਂ ਵਾ। ਕਾਦੀਆਂ ਮੈਂ ਕਿਹਾ ਅੱਜ ਫਿਰ ਭਾਈ ਨੇ ਕਿਹਾ ਕਿ ਨਹੀਂ ਮੈਂ ਬਣਾਣੀ। ਨਹੀਂ ਮੈਂ ਤਾਂ ਰੈਡੀ ਆ, ਮੈਂ ਤੇ ਆ ਰਿਹਾ ਹਾਂ ਹੁਣ। ਮੇਰਾ काम और सिर्फ काम। अरे वाह वाह। अब यही होगा फाइनल करके उस्ताद जी बहस करी ਜਾਂਦੇ फाइनल यार। ਅੱਛਾ ਇਹ ਇੱਕ ਰੇਟ ਮੁਕਾ ਕੇ ਫਾਈਨਲ ਕਰ ਲਿਆ ਤੇ ਫਿਰ ਬਾਅਦ ਬਹਿਸ ਕਰੀ। ਬਹਿਸ ਕਰੀ ਜਾ ਰਿਹਾ ਕਹਿੰਦਾ 3400 ਨਹੀਂ 3400 ਨਹੀਂ 2200 ਹੀ ਲੈਣਾ। ठीक है ना। ਇਦਾਂ ਦੇ ਬੰਦੇ ਨਾ ਨਹੀਂ ਕਹਿੰਦਾ 3400 ਕਹਿੰਦਾ ਓਕੇ 3400 ਦਾ ਦੇ ਛਾਪਰ ਚ ਪਾ ਦੇ, ਲੇਕਿਨ 3400 ਦਾ ਕਿਉਂ? ਹਾਂ ਇਹ ਸਟੈਪ ਇਦਾਂ ਦੇ ਬੰਦੇ ਈਦ ਵਾਲੇ ਨਾ ਸਿਰ 9 ਵਜੇ ਕਹੀ ਜਾਣਗੇ ਹੁਣ ਉਹ ਈਦ ਨਹੀਂ ਰਹੀ ਕਿ ਸ਼ਾਮ ਤੱਕ ਦੇਖ ਤਾਂ ਸਹੀ। चोरी की बड़ी औखी बड़ी औखी चोरी की थी, डर के आप ही दसता बाद ਆਪ ਹੀ ਡਰ ਗਿਆ। ਅੱਛਾ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਲੇਕਿਨ ਆਪ ਹੀ ਘਬਰਾ ਗਿਆ ਕਿ ਮੈਂ ਫੜੀ ਜਾਣਾ। ਮੈਨੂੰ ਲੱਗਦਾ ਕਿਸੇ ਨੇ ਵੇਖ ਲਿਆ ਹੋਣਾ। ਉਹ ਜਿਹੜੀ ਇੱਟ ਕੱਢੀ ਦੀ, ਜਿਹੜੀ ਇੱਟ ਕੱਢੀ ਦੀ ਸਕੀਮ ਵਾਲੀ ਨਾਮ ਵਾਲੀ, ਉਹ ਕੱਢਣੇ ਫੜੇ ਗਏ। ਬੰਦ ਬਾਅਦ ਚ ਕੱਢਣ ਦੇ ਜੀ। ਉਹਨਾਂ ਦੁਕਾਨ ਖੋਲਦਾ ਲੈਣ ਦੇ ਭਰਾਵਾ। ਚੋਰ ਸੀ ਚੋਰ ਸੀ ਉਸਤਾਦ ਜੀ, ਤੇ ਜਾਣ ਹੀ ਨਹੀਂ ਦੇ ਚੋਰੀ ਕਰਨ। ਮੈਂ ਗਏ ਚੋਰੀ ਕਰਨ ਨਹੀਂ ਜਾਂਦੇ। ਕਹਿੰਦਾ ਯਾਰ 32 ਤੇ ਆਲਮੇ ਫਿਰ ਚੱਲਦੇ। चोरी करता पड़िया है, चोरी करता पड़िया कि उन्होंने कहता भाई ये ट्रेनिंग कर रहे थे हल्ले ते ਭਾਜੀ ਰੈਸਲ ਕਰ ਰਹੇ ਆ। अच्छा हो ना मैसेज दियो ईद मुबारक कहन अपने भैन भरावां ਨੂੰ ਜਿਹੜੇ ਨਾਰਾਜ਼ ਹੈਗੇ। हीरा लान चला गया वो ताजी रस्से नाल ही थल्ले ਨੂੰ आंदे ਉਹ ਲਾਨ ਚਲਾ ਗਿਆ ਤੇ ਥੱਲੇ ਆਣ ਕੇ ਬੇਹੋਸ਼ ਹੋ ਗਿਆ। ਲਾ ਕੇ ਲਿਆ ਕੇ ਇੰਨੇ ਚੱਕਰ ਆਏ ਬੁੱਟੇ ਨੂੰ ਲੰਮ ਕੇ। ਸਾਰੀਆਂ ਮੁਸ਼ਕਲਾਂ ਪਾਰ ਕਰਕੇ ਹੀਰੇ ਕੋ ਪਹੁੰਚੇ। ਹੀਰੇ ਕੋ ਕਿਤੇ ਕਿਰਲੀ ਸੀ ਘਟਾ, ਉਹਦੇ ਲਾਗੇ ਨਹੀਂ ਗਿਆ ਬੈਠੇ। ਕਿਰਲੀ ਦੇ ਕੋਲੋਂ ਨਹੀਂ ਹੀਰਾ ਲੈਣ ਦਾ। ਹੀਰਾ ਲੈ ਕੇ ਥੱਲੇ ਉਤਰਿਆ ਤੇ ਫੋਨ ਆ ਗਿਆ ਯਾਰ ਅੱਬੂ ਜੀ ਫੌਤ ਹੋ ਗਏ। ਤੇ ਹੀਰਾ ਵਾਪਸ ਕਰਕੇ ਕਹਿੰਦਾ ਲੋ ਜੀ ਭਾਜੀ ਮੈਨੂੰ ਪਤਾ ਸੀ, ਮੈਂ ਜਦੋਂ ਮਾੜਾ ਕੰਮ ਕਰਨਾ ਮੈਨੂੰ ਇਦਾਂ ਹੀ ਹੁੰਦਾ। ਮੇਰਾ ਪੈਰ ਹੀ ਭਾਰਾ ਵਾ। ਆਹ ਰਾਹ ਲੋ ਹੀਰਾ ਪੁੱਠਾ ਲੰਮਕ ਕੇ ਤਾਜੀ ਹੀਰਾ ਚੁੱਕਣ ਚਲਾ ਗਿਆ। ਉਹ ਅੱਧ ਚ ਆਇਆ, ਉਹਨੂੰ ਕਹਿੰਦਾ ਰਹਿਣ ਦੇ ਖਿੱਚ ਤੂੰ ਬਾਪ ਹੀ ਰਹਿ। ਹੀਰਾ ਚੋਰੀ ਕਰਕੇ ਆ ਗਿਆ ਤਾਂ ਅੱਗੋਂ 6 ਬੰਦੇ ਖਲੋਤੇ ਆ ਕਰ ਸਨ ਕਿ ਆ ਜਾ। ਤੇ ਘਟਿਆ ਨਹੀਂ, ਅੱਗੋਂ ਹੀਰਾ ਨੂੰ ਦੇਖ ਕਹਿੰਦਾ ਦੇਖੋ ਲੈਣ ਦਾ ਨਾ ਮੈਂ ਇਦਾਂ ਕੋਈ ਵੀ ਲਿਜਾ ਸਕਦਾ। ਆਪਣੀ ਸਿਕਿਉਰਿਟੀ ਠੀਕ ਕਰੋ ਕਿ ਮੈਂ ਲੈ ਕੇ ਆਵਾਂ। ਆਹੋ ਇਹਨਾਂ ਨੇ ਕੋਈ ਇਦਾਂ ਕੋਈ ਵੀ ਲਿਜਾ ਸਕਦਾ, ਸਿਰਫ ਮੈਂ ਤੁਹਾਨੂੰ ਦਿਖਾਉਣਾ ਸੀ। ਮੈਂ ਗੱਲ ਕਰਨੀ ਸੀ, ਮੇਰੇ ਕੋਲ ਬਣਨ ਨਹੀਂ ਸੀ ਕਈ ਚੀਜ਼ ਹੋ ਰਹੀ। ਇਹ ਪੁੱਠੇ ਏਦਾਂ ਪੁੱਠੇ ਹੋ ਕੇ ਹੀਰਾ ਲਿਆਉਂਦਾ। ਹੀਰਾ ਚੁੱਕ ਕੇ ਨਿਕਲੇ ਤੇ ਆਪਣਾ ਸ਼ਨਾਖਤੀ ਕਾਰਡ ਉੱਥੇ ਡੇ ਗਿਆ, ਉੱਥੋਂ ਫੜੇ ਗਏ। ਪੂਰਾ ਡਰੈਸ ਲਿਖਿਆ ਉਹ ਤਾਂ ਪੂਰਾ ਡਰੈਸ ਲੈ ਕੇ ਇੱਥੇ ਘਰ ਆ ਗਏ। ਹੀਰਾ ਚੋਰੀ ਕਰਕੇ ਤੇ ਮੂੰਹ ਚ ਲੁਕਾ ਲਿਆ ਤੇ ਮਰ ਗਏ। ਸਹੀ ਗੱਲ ਹੈ ਉਸਤਾਦ ਜੀ। ਬੜਾ ਔਖਾ ਭਾਈ ਰੱਸੇ ਦੇ ਨਾਲ ਉਹਦੇ ਲਾਗੇ ਚਲਾ ਗਿਆ ਤੇ ਥੋੜੀ ਉੱਤੇ ਹੀ ਭੁੱਲ ਆਇਆ ਉਹ ਸ਼ੀਸ਼ਾ ਤੋੜਨਾ। ਟੱਕਰਾਂ ਮਾਰਨ ਦਿਆ ਉਹ ਤੇ। ਉਹ ਉਸਤਾਦ ਜੀ ਇੰਜ ਕਰਕੇ ਹੀਰੇ ਤੱਕ ਪਹੁੰਚਿਆ ਤੇ ਸਾਇਰਨ ਵੱਜਣ ਲੱਗ ਪਿਆ।
ਤੇ ਬਾਹਰ ਮੂੰਹ ਨਾਲ ਕਰਦਾ ਉਹਨੇ ਓ ਕਹਿੰਦਾ ਉਹ ਨਹੀਂ ਮੈਂ ਹੀ ਆ ਨਹੀਂ ਕਹਿੰਦਾ ਆਪ ਹੀ ਆ ਯਾਰ ਇੰਨੇ ਕਿ ਸਰਾਖ ਚੋਂ ਥੱਲੇ ਲੰਮਿਆ ਹੀਰਾ ਚੁੱਕਣ ਵਾਸਤੇ ਤੇ ਵੱਡਾ ਕਾਰਟੂਨ ਚੁੱਕਣ ਡਏ ਉਹ ਤੇ ਫਸ ਗਿਆ ਵੀ ਤੁਸੀਂ ਹੀਰਾ ਕੱਢੋ ਵਿੱਚੋਂ। ਤਾਂ ਜੀ ਚੁੱਕਣ ਗਏ ਫੈਸਲ ਭਾਈ ਤੇ ਬਾਅਦ ਚ ਫੇਰ ਉੱਤੇ ਆ ਗਏ ਕਹਿੰਦੇ ਓਏ ਉਹ ਕੁੱਤਾ ਵੀ ਉਹਨਾਂ ਨੇ ਲਾਗੇ ਬੰਨਿਆ। ਸੁਰਾਖ ਚੋਂ ਹੀਰਾ ਚੁੱਕਣ ਗਿਆ ਤੇ ਵਾਪਸ ਆ ਗਏ ਕਹਿੰਦੇ ਯਾਰ ਮੇਰਾ ਸਾਹ ਬੰਦ ਹੋ ਗਿਆ। ਇੰਜ ਕਰਕੇ ਹੀਰਾ ਚੁੱਕ ਕੇ ਫੇਰ ਰੱਖਤਾ ਕਹਿੰਦਾ ਜਦੋਂ ਛੁੱਟੀ ਹੋ ਉਦੋਂ ਚੋਰੀ ਕਰਾਂਗਾ ਜਿਹੜੀ ਅਸਲ ਸਹੀ। ਹੀਰਾ ਚੁੱਕਣ ਗਿਆ ਇੰਨਾ ਸੁਰੰਗਾ ਚ ਅੰਦਰ ਵੜ ਗਿਆ ਹੀਰੇ ਦੇ ਕੋਲ ਪਹੁੰਚ ਕੇ ਤਾਂ ਸਾਹ ਘੁੱਟਣ ਲੱਗ ਪਿਆ ਤੇ ਉੱਥੋਂ ਫੋਨ ਕਰ ਰਿਹਾ ਬਾਹਰ ਸਕਿਉਰਟੀ ਵਾਲੇ ਨੂੰ ਕਹਿੰਦਾ ਭਾਜੀ ਮੈਂ ਨਾ ਹੀਰਾ ਚੁੱਕਣ ਆਇਆ ਸੀ ਮੇਰੀ ਤੇ ਤਬੀਅਤ ਖਰਾਬ ਹੋ ਗਈ ਫੜ ਲਓ ਮੈਂ ਹੀਰਾ ਚੁੱਕਣ ਆਇਆ ਸੀ ਤੇ ਮੇਰੀ ਤਬੀਅਤ ਖਰਾਬ ਹੋ ਗਈ ਪਲੀਜ਼ ਜਰਾ ਕਿਤੇ ਨੂੰ ਭੇਜਣਾ। ਉਹ ਸ਼ੀਸ਼ਾ ਨਹੀਂ ਟੁੱਟਾ ਤੇ ਕਾਊਂਟਰ ਜਿਹਾ ਚੁੱਕ ਕੇ ਬਾਹਰ ਲੈ ਆਇਆ। ਬੜੀਆਂ ਫਿਲਮਾਂ ਬਣੀਆਂ ਨੇ ਇਸ ਤਰ੍ਹਾਂ ਹੀਰੇ ਦੇ ਓਏ ਦੇਖੋ ਕਾਲਾ ਜਿਹਾ ਹੀਰਾ ਲਗਾਉਂਦਾ ਉਹ ਤੇ ਪੁਲਿਸ ਸਟੇਸ਼ਨ ਬਣ ਜਾਂਦੀ ਤਾਂ ਜੀ। ਉਹ ਬਲੂ ਸਟ੍ਰੀਕ ਜਿਹੜੀ ਉਸਤਾਦ ਜੀ ਨੇ ਉਹਦੇ ਤੇ ਡੱਬਿੰਗ ਵੀ ਕੀਤੀ। ਦਵੇਂ ਹਾਂ ਉਹ ਪੂਰੀ ਫਿਲਮ ਸੀ ਬਲੂ ਸਟ੍ਰੀਕ। ਚੋਰ ਮਚਾਏ ਸ਼ੋਰ ਵੀ ਇਹਦੇ ਤੇ ਹੀ ਆ ਉਹ ਬਿਲਕੁਲ ਉਹਦੀ ਉਹ ਕਾਪੀ ਸੇਮ ਬਿਲੂ ਸਟ੍ਰੀਕ ਦੀ। ਅੱਛਾ ਜੀ ਚੋਰ ਮਚਾਏ ਬੋਬੀ ਦੇਵਲ ਦੀ ਸਲਾਖੇ ਫਿਲਮ ਸਾਰੀ ਇੱਥੇ ਹੀ ਆ। ਚੂੜੀਆਂ ਵੀ ਇੱਥੇ ਹੀ ਆ ਨਾ ਉਹ ਕਿਹੜੀਆਂ ਉਹ ਖੋਤੇ ਆਈ ਹੈ ਫਿਰ ਉਹੀ ਗੱਲ ਕਰ ਬਹਿ ਜਾ ਖੋਤਾ ਉਹ ਕਹਿ ਰਹੇ ਓਏ ਤੂੰ ਉਹਦੇ ਨਾਲ ਚੋਪੀ ਰਹਿ ਲਾ ਤੈਨੂੰ ਮੈਂ ਤੇਰੇ ਤੇ ਪ੍ਰੈਸ਼ਰ ਪਾਇਆ ਵੀ ਤੂੰ ਜੁਗਤ ਕਰਨੀ ਹੈ। ਉਹਦੇ ਨੂੰ ਵੇਖ ਕੇ ਕਹਿਣ ਡਿਆ ਗਧੇ ਦਾ ਬੱਚਾ। ਖਾਤਾ ਤੇ ਕਿਚੜੀ ਉਸਤਾਦ ਜੀ ਜੋ ਮਾਈਂਡ ਤੁਸੀਂ ਐਕਸੈਪਟ ਕਰ ਲੈਂਦੇ ਹੋ ਨਾ ਉਹੀ ਹੋਏਗਾ ਤੁਹਾਡੇ ਨਾਲ ਮਿੱਠਾ ਇੱਥੇ ਹੀ ਆ ਫੈਸੋ ਕਨਕ ਚੂਰਾ ਉਸਤਾਦ ਜੀ ਬਹੁਤ ਡਰਦਾ ਬਹੁਤ ਡਰਦਾ ਉਹਦਾ ਕੋਈ ਲੋਬੀਆ ਫੋਬੀਆ ਲੋਬੀਆ ਉਹ ਮੈਂ- ਲੋਬੀਆ ਆਲੂ ਮੈਂ ਨਾ ਉਸਤਾਦ ਜੀ ਇਹਦੇ ਬਾਰੇ ਅੱਲਾ ਰਹਿਮ ਕਰੇ ਇਨਫੋਰਮੇਸ਼ਨ ਮੈਂ ਆ ਡਬਲ ਹੱਥ ਨਹੀਂ ਮੇਰਾ ਐਡਾ ਵੱਡਾ ਤੇ ਐਡਾ ਹੀ ਚੌੜਾ ਮੈਂ ਕੰਨ ਖਜੂਰਾ ਦੇਖਿਆ। ਓਏ ਕਿਹੜਾ ਐਡਾ ਹੁੰਦਾ ਯਾਰ ਉਸਤਾਦ ਜੀ ਲੋਕ ਮਾਰਨ ਨਹੀਂ ਡੇ ਉਹਦੀਆਂ ਵੀਡੀਓ ਬਣਾਉਣ ਡੇ ਕਿਉਂਕਿ ਪਹਿਲੀ ਵਾਰੀ ਵੇਖਿਆ ਸੀ ਅਸੀਂ ਮੈਂ ਆ ਪਹਿਲੀ ਵਾਰੀ ਐਡਾ ਵੱਡਾ ਹਾਂਜੀ ਉਸਤਾਦ ਜੀ ਵੀਡੀਓ ਪਲ ਪਲ ਕਹਿੰਦੇ ਕਿਦਾਂ ਨੇ, ਬਣਾ ਰਹੇ ਭਾਈ ਆਲਮ ਖਜੂਰਾ ਉਸਤਾਦ ਜੀ ਇਹਦੇ ਬਾਰੇ ਚ ਅੱਲਾ ਰਹਿਮ ਕਰੇ ਕਹਿੰਦੇ ਜਦੋਂ ਐਂ ਕਰਕੇ ਸੱਕ ਕਰਦਾ ਨਾ ਤੇ ਲੱਤਾਂ ਦੀਆਂ ਟੁੱਟ ਜਾਂਦੀਆਂ ਲੇਕਿਨ ਛੱਡਦਾ ਨਹੀਂਗਾ ਉਸ ਤੋਂ ਬਾਅਦ ਜਿਹੜਾ ਸਕੋਰਪੀਅਨ ਹੈ ਪਿੱਛੂ ਪੂਰੀ ਗੱਲ ਸੁਣਾਓ ਫੂਆ ਧੂਆਂ ਉਹ ਤੁਹਾਨੂੰ ਜਦੋਂ ਡੰਗ ਮਾਰੇਗਾ ਉਹਨੂੰ ਉਸੇ ਟਾਈਮ ਅਗਰ ਤੁਸੀਂ ਨਾ ਮਾਰਿਆ ਜਿੰਨਾ ਉਹ ਟੁਰੇਗਾ ਓਨੀ ਤੁਹਾਨੂੰ ਪੇਨ ਹੋਏਗੀ। ਓ ਚੱਲ ਐ ਹਾਂਜੀ ਸਾਜੀ ਲੋਜਿਕ ਹੈ ਉਹ ਕੀ ਉਹ ਡੰਗ ਮਾਰ ਕੇ ਨਾਲ ਵਾਈਫਾਈ ਕਨੈਕਟ ਕਰ ਲੈਂਦਾ ਸਾਜੀ ਉਹ ਕਿਤੇ ਜਗ੍ਹਾ ਤੇ ਡੰਗ ਮਾਰ ਕੇ ਰੁਕ ਜਵੇ ਤੁਹਾਡਾ ਉਹ ਫੋੜਾ ਬਣ ਜਾਣਾ ਉਹ ਚੱਲ ਓਏ ਖੁੱਲੀ ਜਾਏ ਉਸਤਾਦ ਜੀ ਤੁਹਾਨੂੰ ਨਹੀਂ ਪਤਾ ਜਿੰਨੀ ਉਹਨੇ ਦੂਰ ਜਾਣਾ ਨਾ ਉਨਾ ਦਰਦ ਤੁਹਾਡਾ ਕਿਉਂ ਕੀ ਲੌਜੀਕ ਹੈ ਉਹਦਾ ਕੋਈ ਹੈ ਸਿਲਸਿਲਾ ਇਹ ਜਦੋਂ ਤੁਹਾਨੂੰ ਅੱਗੋਂ ਗੱਲ ਨਹੀਂ ਹੁੰਦੀ ਉਦੋਂ ਉਹਦਾ ਕੋਈ ਹੈ ਚਿਲਚਲਾ ਹਾਂ ਹਾਂ ਇਹ ਸਿਆਣੇ ਦੀ ਗੱਲਾਂ ਵਾ ਗੱਲਾਂ ਸੱਚ ਵਾ। ਉਹ ਬੱਸ ਕਰਦੇ ਉਸਤਾਦ ਜੀ ਤੁਹਾਨੂੰ ਪਤਾ ਬੰਦਾ ਨਾ ਉਹਨੂੰ ਤੁਰਨ ਦੇਵੇ ਜੇ ਉਹਨੇ ਡੰਗ ਮਾਰਦਾ ਨਾ ਤੇ ਉਹਨੂੰ ਉਹਦੇ ਲਾਗੇ ਲੱਗੇ ਰਵੇ ਉਹਨੂੰ ਨਾ ਜਾਣ ਦੇਵੇ ਉਹਨੂੰ ਭਾਜੀ ਲਾਗੇ ਰਹਿ ਯਾਰ ਮੇਰੇ ਦਰਦ ਹੁੰਦੇ ਜਾਂ ਬਹੁਤੀ ਗੱਲ ਆ ਉਹ ਤੁਰਨ ਲੱਗੇ ਉੱਤੇ ਟੇਪ ਲਾ ਦੋ ਜ਼ਮੀਨ ਤੇ ਉਹ ਤੇ ਜਾਂ ਬਾਦਲ ਤਾਂ ਪੰਜ ਡੱਬੇ ਪਾ ਕੇ ਆਪਣੇ ਕੋਲ ਹੱਲ ਵਿਆ ਆਹੋ ਨਹੀਂ ਉਹ ਡੱਬੇ 'ਚ ਵੀ ਤੁਰਨ ਨਹੀਂ ਦੇਣਾ ਇਹਨਾਂ ਨੂੰ ਠੂਹਾਂ ਲੜਿਆ ਵਾ ਠੂਹੇ ਨੂੰ ਮਾਰਨ ਤੇ ਲੱਤਾਂ ਤੋੜਦੀਆਂ ਕਹਿੰਦੇ ਤੁਰੇਗਾ ਨਹੀਂ ਦਰਦ ਨਹੀਂ ਆਇਆ ਵੀ ਗੱਲਾਂ ਹੀ ਨੇ ਦੱਸ ਅੱਜ ਕੰਨ ਖਜੂਰੇ ਦੀ ਵੀ ਗੱਲ ਆ ਉਹ ਜਦੋਂ ਲੱਤਾਂ ਆਪਣੀਆਂ ਵਾੜ ਲੈਣਾ ਨਾ ਉਹ ਢੋਲ ਜਦੋਂ ਤੱਕ ਨਹੀਂ ਨਾ ਉਹਦੇ ਲਾਗੇ ਵੱਜਣਾ ਉਹਨੇ ਉਹ ਨਹੀਂ ਛੱਡਦਾ ਉਹ ਚੰਦ ਚੜੇਕੀ ਉਹਨੇ ਨਹੀਂ ਕਣਕ ਜੁਰੇ ਆ ਚੰਦ ਚੜੇਕ ਜਿਹੜੀ ਹੈ ਨਾ ਉਹ ਨਹੀਂ ਉਹ ਯਾਰ ਉਹ ਚੰਦ ਚੜੇਕ। ਉਹਨੂੰ ਫਲਾਈ ਕਹਿੰਦੇ ਜਿਹਨੂੰ ਇੰਗਲਿਸ਼ ਚ ਚੜੇਕ। ਫਲਾਈ ਪਾਟਸ ਚੰਮ ਚੜੇਕ ਉਹ ਤੁਹਾਡੇ ਚਿਮੜ ਦੀ ਤੁਹਾਡਾ ਮਾਮੂ ਢੋਲ ਵਜਾਵੇ ਫਿਰ ਉਹਨੇ ਯਾਨੀ ਕਿ ਛੱਡਣਾ ਓਏ ਹੋਏ ਹੋਏ ਤੁਹਾਡੇ ਪਿਓ ਦਾ ਸਾਲਾ ਹਾਂਜੀ ਹਾਂਜੀ ਉਹਨੇ ਫੇਰ ਹੀ ਨਹੀਂ ਆ ਲੋ ਜੀ ਛੱਡਣਾ ਆ 2025 ਆ ਗਿਆ ਅਸੀਂ ਇੱਥੇ ਖੜੇ ਆ ਹਿਸਾਬ ਲਾ ਲਓ ਨਹੀਂ ਉਸਤਾਦ ਜੀ ਸਿਆਣਿਆਂ ਦੀਆਂ ਗੱਲਾਂ ਮੂੰਹ ਪੂਰੀ ਚੰਮ ਦੀ ਚੰਨ ਯਾਨੀ ਕਿ ਡੱਬਦੀ ਜੇ ਹਾਂ ਜੀ ਜੀ ਮੈਂ ਯਾਰ ਨਹਿਰ ਨਾ ਸੁੱਕੀ ਕਸਮ ਵਾਲੀ ਗੱਲ ਹੈ ਹਕੀਕਤ ਵਾਕਿਆ ਨਹਿਰ ਸੁੱਕੀ ਤੋਂ ਬਰਾਤ ਕੇ ਥੋੜਾ ਥੋੜਾ ਪਾਣੀ ਸੀ ਯਾਨੀ ਕਿ ਗੋਡੇ ਤੇ ਬੰਦੇ ਨਹੀਂ ਪਹਿਲੇ ਇੱਕ ਗੱਲ ਕਰ ਸੁੱਕੀ ਸੀ ਯਾਨੀ ਕਿ ਸੁੱਕਣ ਨਹੀਂ ਸੀ ਸੁੱਕਣ ਸੀ ਥੋੜਾ ਥੋੜਾ ਪਾਣੀ ਸੀ ਤੇ ਮੱਛੀਆਂ ਬੜੀਆਂ ਆਈਆਂ ਓਏ ਹੋਏ ਹਾਂ ਉਸਤਾਦ ਜੀ ਐਸੇ ਜ਼ਾਤ ਦੀ ਮੱਛੀ ਪੈਂਟ ਸ਼ਰਟ ਪਾਈ ਮੱਛੀ ਨੇ ਹਾਂ ਯਾਰ ਮੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਸਾਰੇ ਲਓ ਜੀ ਅਗਲੀ ਤੱਕ ਤੁਹਾਨੂੰ ਚੈਲੰਜ ਆ ਮੈਨੂੰ ਜਵਾਬ ਦੇਣਾ ਤੁਸੀਂ ਹਾਂਜੀ ਆਹ, ਮੈਂ ਕੱਲ ਗੌਰ ਕੀਤਾ ਜਦੋਂ ਆਪਾਂ ਲਾਹੌਰ ਗਏ ਪਰਸੋਂ ਹਾਂਜੀ ਉਹ ਗਾਣਾ ਲੱਗਾ ਸੀ ਮੇਰੀ ਕਿਸ਼ਤੀ ਥੀ ਡੂਬੀ ਵਹਾਂ ਜਹਾਂ ਪਾਣੀ ਕਮ ਕੰਮ ਇਹਦਾ ਪੂਰਾ ਸ਼ੇਰ ਕੀ ਹੈ हमें तो अपना हमें तो अपनों ने लूटा गैरों में कहा दम था मेरी किश्ती थी डूबी वहां जहां पानी कम था ਮੈਨੂੰ ਤੁਸੀਂ ਇਹ ਦੱਸਣਾ ਵਾ ਵੀ ਜਿੱਥੇ ਪਾਣੀ ਘੱਟ ਆ ਹਾਏ ਹਾਏ ਉੱਥੇ ਕਿਸ਼ਤੀ ਕਿੱਦਾਂ ਡੁੱਬਦੀ ਹਾਏ ਹਾਏ ਹੋਏ ਹੋਏ ਵਾਹ ਬੇਸ਼ੱਕ ਸਹੀ ਲੌਜੀਕਲੀ ਗੱਲ ਕਿਸ਼ਤੀ ਤੇ ਡੁੱਬਦੀ ਹੈ ਗਹਿਰੇ ਪਾਣੀ 'ਚ
ਡੂੰਘੇ ਚ हाँ भी मेरी कश्ती थी डूबी वहां जहां पानी कम था जिथे पानी घट आ उते अगे जमीन ना लगी उन्हें डुबना किथे है ਸ਼ਾਇਰ ਨੇ ਜਿੱਥੋਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਉਹਦੀ ਕਸ਼ਤੀ ਵੀ ਛੋਟੀ ਜਿੰਨੀ ਸੀ ਕਾਗਜ਼ ਦੀ ओहो ਸ਼ਾਇਰ ਨੇ ਜਿਹੜੀ ਗੱਲ ਕੀਤੀ ਆ ਵੀ ਉਹਨੇ ਉਹਨੇ ਕਿਹਾ ਵਾ ਕਿ ਮੈਨੂੰ ਉੱਥੋਂ ਦੁੱਖ ਮਿਲਿਆ ਜਿੱਥੋਂ ਮੈਨੂੰ ਮੈਂ ਐਕਸੈਪਟ ਨਹੀਂ ਸੀ ਕਰਦਾ ਹਾਂ एक्सैक्ट ਨਾ ਉਮੀਦੀ एक्सैक्ट नहीं सी करना ਨਾ ਮੈਂ ਉਮੀਦੀ ਉਹਨੇ ਦਾ ਕਿਹਾ ਮੇਰੀ ਕਸ਼ਤੀ ਉੱਥੇ ਡੁੱਬੀ ਜਿੱਥੇ ਪਾਣੀ हाँ शायर ने ये क्या होना वा कि देखो मेरी किस्मत चेक करो हाय, हाय, ये उत्थे भला डुब सकती है मेरी उत्थे ही डुबी ਡੁੱਬ ਗਈ हाँ ਜ਼ਿੰਦਗੀ ਤਬਾਹ ਹੋ ਗਈ ਤੁਸੀਂ ਰਹਿੰਦੇ ਹੋ ਬਾਬਾ ਅਗਲੀ ਤੱਕ ਰਹਿੰਦੇ ਹੋ ਕਿਉਂ ਗਏ ਇਮੇਜਿਨੇਸ਼ਨ ਹੁੰਦੀ ਨਾ ਪਾਣੀ ਕਿਥੋਂ ਹੋਲੀ ਬੋਲ ਲਾ ਯਾਰ ਹੋਲੀ ਬੋਲ ਲਾ ਮੇਰਾ ਇੱਕ ਯਾਰ ਹੈਗਾ ਉਸਤਾਦ ਜੀ ਸ਼ਬਾਜ਼ ਚੀਮਾ ਉਹਦੇ ਕੋਲ ਪੁੱਛ ਲੈਣਾ ਉਹਨੂੰ ਤੁਸੀਂ ਮਿਲੇ ਵੀ ਕਸ਼ਤੀ ਦਾ ਆਹੋ ਉਹ ਬਹੁਤ ਸੋਹਣੀ ਡੈਫੀਨੇਸ਼ਨ ਕਰਦਾ तुम्हारी याद में हमने ये वो फलाओ अच्छा 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 ਉਹਦੇ ਕੋਲ ਭਾਈ ਭਰਾਵਾਂ ਨੇ ਕਿਸ਼ਤੀ ਕਿਸ ਤਰ੍ਹਾਂ ਡੁੱਬੀ ਹਾਂ। ਉਸਤਾਦ ਜੀ ਨਹਿਰ 'ਚ ਪਾਣੀ ਥੋੜਾ ਥੋੜਾ ਤੇ ਮੱਛੀਆਂ ਬੇਬਾ ਤੇ ਲੋਕ ਕੁੰਡੀਆਂ ਸੁੱਟ ਕੇ ਮੱਛੀਆਂ ਫੜਨ ਦੇ ਕੋਈ ਜਾਲ ਦੇ ਨਾਲ ਫੜਨ ਦੇ ਆ ਤੇ ਇੱਕ ਕਰੈਕਟਰ ਜਦੋਂ ਵਧੀ ਹੋਵੇ ਮਿਠਾਈ ਜਦੋਂ ਵਧੀ ਹੋਵੇ ਕੋਈ ਨਹੀਂ ਟਾਲ ਸਕਦਾ ਕੋਈ ਨਹੀਂ ਪਿੱਛੇ ਆ ਸਕਦਾ ਸਿੱਧੀ ਸਾਫ਼ ਗੱਲ ਕੁਛ ਵੀ ਹੋ ਜਵੇ ਉਸਤਾਦ ਜੀ ਇੱਕ ਕਰੈਕਟਰ ਨੇ ਇੰਜ ਕਰਕੇ ਕੁੰਡੀ ਸਿੱਟੀ ਤੇ ਫੌਰਨ ਚਾਲ ਹੋਈ ਹੈ ਚਾਲ ਟਕ 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 ਕਰਕੇ ਨਹੀਂ ਹੁੰਦੀ ਆਹੋ ਆਹੋ ਹਿੱਲਿਆ ਜਰਾ ਘੁੰਗਰੂ ਵੱਜਣ ਡਿਆ ਤੇਰਾ ਪਿਆਰਾ। ਆਹੋ ਉਹਨੇ ਕਹਿੰਦਾ ਚਾਲ ਹੋਈ ਚਾਲ ਹੋਈ ਕਿੰਦੀ ਜਿਹੜੀ ਵਿੱਚ ਆ ਗਈ ਹੈ ਰੱਸਾ ਪਾ ਕੇ ਕਰ ਕਰ ਕਰਦਾ ਹੁੰਦਾ ਕਿ ਵਿੱਚ ਮੱਛੀ ਫਸ ਗਈ ਹੈ ਅੱਛਾ ਇਹਨੂੰ ਕੋਈ ਚੀਜ਼ ਆਈ ਹੈ ਹਾਂ ਕਲਕ ਕਲਕ ਕਰਕੇ ਹੋਈ ਹੈ ਵੀ ਯਕਦਮ ਹੀ ਨਾ ਖਿੱਚਣ ਲੱਗ ਪਿਆ ਤਾਂ ਉਧਰ ਨੂੰ ਉਧਰ ਉਹ ਭਾਈ ਉਹਨੇ ਖਿੱਚਿਆ ਉਸਤਾਦ ਜੀ ਇੰਜ ਕਰ ਉਹ ਆਪਣੇ ਵੱਲ ਖਿੱਚਣ ਡਿਆ ਉਹ ਆਪਣੇ ਵੱਲ ਖਿੱਚਣ ਡਿਆ ਉਹ ਆਪਣੇ ਵੱਲ ਖਿੱਚਣ ਡਿਆ ਉਹਨੇ ਅਖੀਰ ਭਾਈ ਜੀ ਛਾਲ ਮਾਰਤੀ ਵਿੱਚ ਥੋੜੇ ਪਾਣੀ 'ਚ ਥੋੜੇ ਪਾਣੀ ਜੀ ਉਹਨੇ ਛਾਲ ਮਾਰਤੀ ਜੀ ਅੱਗੇ ਨੂੰ ਲਈ ਜਾ ਰਿਹਾ ਤੇ ਉਹ ਨਾ ਜਦੋਂ ਉਹਨੇ ਕੱਢਿਆ ਤੇ ਸੱਪ ਉਹਨੇ ਨਾ ਉਹਨੂੰ ਫੜ ਕੇ ਨਾ ਈਜ਼ੀ ਉਹਨੇ ਕਿਹਾ ਕਿ ਉਹ ਬਾਮ ਮੱਛੀ ਬਾਮ ਉਹਨੇ ਕਿਹਾ ਬਾਂਹ ਵੀ ਬਾਮ ਲੰਬੀ ਸੱਪ ਉਹਨੇ ਕਿਹਾ ਬਾਮ ਆ। ਲੇਕਿਨ ਉਹ ਸੱਪ ਸੀ ਸੱਪ ਸੀਗਾ ਓਏ ਉਹਨੇ ਸਾਜੀ ਇੰਜ ਕਰਕੇ ਕੱਢ ਕੇ ਤੇ ਐਨੋ ਜ਼ਹਿਰ ਦਾ ਉਹਦੇ ਚ ਉਹ ਪਰਾਦੀ ਦੇ ਵਿੱਚ ਮੱਛੀਆਂ ਰੱਖਣ ਡਿਆ ਸੀ ਕਿੱਡਾ ਕੁ ਸੱਪ ਸੀ ਬਹੁਤ ਮੋਟਾ ਸੀ, ਬਹੁਤ ਮੋਟਾ ਤੇ ਪਰਾਤ ਚ ਰੱਖ ਕੇ ਪਰਾਤ ਚ ਇਹ ਫੱਕੀ ਨਾਲ ਬਹੁਤ ਵੱਡਾ ਰੂਹ ਵੱਡਾ ਸੀ ਤੇ ਉਹਨੇ ਇੰਜ ਕਰਕੇ ਇੰਜ ਰੱਖ ਲਿਆ ਹਾਂ ਹਾਂ ਉਹ ਉਹਦੇ ਚਾਹੀਦੇ ਸੀ ਇੰਜ ਕਰਦਾ ਉੱਥੇ ਨੂੰ ਗਿੱਚ ਕਰਦਾ ਉਹਨੇ ਨਾ ਪਰਾਤ ਜੀ ਦੇ ਵਿੱਚ ਰੱਖ ਲਿਆ ਤੇ ਉਹਨੇ ਐਹੀ ਸਮਝਿਆ ਕਿ ਬਾਮ ਮੱਛੀ ਐਡਾ ਭੂ ਵੱਡਾ ਸੀ ਫੇਰ ਵੀ ਉਹਨੂੰ ਨਹੀਂ ਪਤਾ ਲੱਗਾ ਵੀ ਇਹ ਸੱਪ ਆ ਉਹ ਨਹੀਂ ਉਸਤਾਦ ਜੀ ਨਹੀਂ ਪਤਾ ਲੱਗਦਾ ਜਦੋਂ ਜਦੋਂ ਆਈ ਹੋਵੇ। ਕੰਮ ਹੋਵੇ ਇਹ ਨਹੀਂ ਸਾਡੀ ਪਤਾ ਈਦ ਨਾ ਖਰਾਬ ਕਰ ਈਦ ਪਿਆ ਨਹੀਂ ਖਰਾਬ ਉਸਤਾਦ ਜੀ ਉਹਨੇ ਸਮਝਿਆ ਕਿ ਸੱਪ ਮੱਛੀ ਹੈ ਉਹ ਭਾਈ ਉਹ ਪਰਾਤ ਚੋਂ ਇੰਜ ਹੋ ਗਏ ਇੰਜ ਨਹੀਂ ਕਰਕੇ ਗਏ ਓਏ ਹੋਏ ਪਹਿਲਾਂ ਐ ਕਰਕੇ ਫਿਰ ਐਵੇਂ ਹੀ ਹੋ ਗਿਆ ਉਹ ਇੰਜ ਹੋ ਗਿਆ ਸਾਹ ਉਹ ਕਰੈਕਟਰ ਦੇ ਉਸਤਾਦ ਜੀ ਉਹਨੇ ਡੰਗ ਮਾਰਿਆ ਓਏ ਹੋਏ 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 ਵਾਜਿਆਂ ਨਾਲ ਮੈਂ ਰੋਟੀਆਂ ਪਾਵਾਂ ਡੰਗ ਵੱਜ ਗਿਆ ਵੱਜ ਉਹਨੇ ਡੰਗ ਮਾਰਿਆ ਉਸ ਕਰੈਕਟਰ ਦੇ ਤੇ ਉਹਨੇ ਇੱਥੋਂ ਇੰਜ ਕਰਕੇ ਫੜ ਲਿਆ ਤੇ ਇੱਕ ਕਰੈਕਟਰ ਨੂੰ ਕਹਿਣ ਡਿਆ ਟੋਕਾ ਫੜ ਕੇ ਕਹਿੰਦਾ ਹੱਥ ਵੱਧ ਨਹੀਂ ਤੇ ਜ਼ਹਿਰ ਅੱਗੇ ਚਲੇ ਜਾਣੇ ਓਏ ਉਹਨੇ ਕਿਹਾ ਨਹੀਂ ਉਹਨੇ ਇੰਜ ਕਰਕੇ ਨਾਲ ਕੋਲ ਜ਼ਹਿਰ ਕੱਢ ਦਿੱਤਾ ਹੁਣ ਹਰ ਚੰਦੀ ਜੁਮੇਰਾਤ ਉਹ ਦਮੂਈ ਉਹੀ ਆ ਕੇ ਉਹਨੂੰ ਵੱਢ ਡੰਗ ਮਾਰਦੀ ਏ ਹਾਂਜੀ ਠੀਕ ਹੈ ਨਾ ਭਾਈ ਉਹ ਏਦਾਂ ਹੀ ਆ। ਹਰ ਚੰਦੀ ਚ ਮੇਰਾ ਹਾਲ ਕੰਮ ਤੋਂ ਛੁੱਟੀ ਕਰਦਾ ਵੀ ਤੂੰ ਵੀ ਕਿੱਥੇ ਫਿਰਦੀ ਰਹੇਗੀ ਹਰ ਨਜੰਨੀ ਜਿਵੇਂ ਰਾਤ ਦੇ ਹਰ ਨਜੰਨੀ ਜਿਵੇਂ ਰਾਤ ਉਹ ਦੇ ਫੋਨ ਕਰਦਾ ਦੁਬਈ ਆ ਜਾ ਮੈਂ ਕਿਤੇ ਨਿਕਲਣਾ ਵਾ ਤੂੰ ਵੀ ਬਸ ਭਾਈ 5 ਮਿੰਟਾਂ ਬਾਅਦ ਆ ਜਾਂਦਾ ਖਾਣ ਬਟੇ ਨਾਲ ਇਹੋ ਮਜ਼ਾਕ ਇਦਾਂ ਹੁੰਦਾ। ਨਹੀਂ ਤਾਂ ਤੁਮੇ 3 ਮਹੀਨੇ ਦਾ ਇਕੱਠਾ ਮਾਰ ਜਾਵੇ ਨਹੀਂ ਉਸਤਾਦ ਜੀ ਉਹਨੇ ਹਨਾ ਇੱਕ ਟਾਈਮ ਹੁੰਦਾ ਹੈ, ਯਾਰ ਉਸ ਟਾਈਮ ਅੱਲਾ ਮਾਫੀ ਦੇਵੇ ਕਹਿਣਾ ਅੱਛਾ ਇਹ ਤੇ ਦਮੋਈ ਇੱਕ ਵਾਰੀ ਡੰਗ ਮਾਰ ਕੇ ਫਸ ਗਈ ਉਹਨੇ ਤੇਜ਼ਾਬ ਪਾ ਲਿਆ ਆਪਣੀ ਜਾਨ ਨੂੰ ਕਿ ਹਰ ਮਹੀਨੇ ਡਿਊਟੀ ਲੱਗ ਗਈ ਹਾਂਜੀ ਹੁਣ ਜੈਂਗੋ ਕਰਾ ਕੇ ਹੁੰਦੀ ਹੈ ਹੈਂ? ਜੈਂਗੋ ਕਰਾ ਕੇ ਹੁੰਦੀ ਹੁਣ ਨਹੀਂ ਉਹਦਾ ਤੁਰੀ ਆਈ ਹੈ ਡੰਗ ਮਾਰੇ ਨੇ ਇੱਕ ਮੂੰਹ ਵੱਲੋਂ ਡੰਗ ਮਾਰਿਆ ਤੇ ਉਹਨੂੰ ਕਹਿੰਦੇ ਉਧਰੋਂ ਆਵਾਂ ਹੁਣ ਨਹੀਂ ਉਹਦਾ ਹੁਣ ਇੱਕ ਵਾਰੀ ਦੁਬਈ ਆਈ ਨਹੀਂ ਤੇਰੇ ਫੋਨ ਕੀਤਾ ਤੂੰ ਕਹਿੰਦਾ ਬਿਮਾਰ ਆ ਭਾਈ ਤੂੰ ਇੱਥੇ ਆ ਜਾ ਯਾਰ ਇਹ ਕੀ ਸੈਂਸ ਆ ਯਾਰ ਨਹੀਂ ਇਹ ਲੌਜਿਕ ਉਸਤਾਦ ਅੱਛਾ ਜੋ ਹਰ ਮਹੀਨੇ ਇਹ ਫਿਲਮਾਂ ਵੀ ਬੜੀਆਂ ਨੇ ਹਾਂਜੀ ਉਹ ਤਸਵੀਰ ਖਿੱਚ ਹੋ ਜਾਂਦੀ ਇਹ ਹੈ ਫਿਲਮਾਂ ਵੀ ਬੜੀਆਂ ਨੇ ਕਿ ਉਹ ਜੀ ਉਹ ਸੱਪੜੀ ਨੇ ਡੰਗ ਲਿਆ ਤੇ ਹੁਣ ਉਹ ਹਰ ਸਾਲ 11 ਮਹੀਨੇ ਆ ਰਹੀ ਹੈ ਹਾਂਜੀ ਰਾਸ਼ਨ ਆਗਨ ਟੈਪ ਦੇ ਵਿੱਚ ਉਹਨੇ ਆਣਾ ਅੱਲਾ ਰਹਿਮ ਕਰੇ ਕਹਿਣਾ ਨਹੀਂ ਚਾਹੀਦਾ ਕਿਉਂ ਅੰਗਰੇਜ਼ ਕਿਉਂ ਹੋਏ ਨਹੀਂ ਕਿ ਫੜ ਕੇ ਉਹ ਜੰਗਲ 'ਚ ਛੱਡ ਦਿੰਦੇ ਨੇ ਨਹੀਂ ਯਾਰ ਸਾਡੇ ਫੈਸਲ ਤੂੰ ਮਾਂ- ਕਿਉਂ ਗੁੰਮਰਾਹ ਕਰ ਰਿਹਾ ਲੋਕਾਂ ਦੇ ਧੀਆਂ ਮੈਂ ਪੁੱਤਾਂ ਕਾਤੋਂ ਮੈਂ ਕਹਿ ਰਿਹਾ ਕਿ ਜਾਨਵਰਾਂ ਨੂੰ ਮਾਰੋ ਨਾ ਉਹਨਾਂ ਨੂੰ ਫੜ ਕੇ ਕਿਤੇ ਮੈਦਾਨ 'ਚ ਛੱਡਿਓ ਕਿਸੇ ਅੱਛੀ ਦਮੂਈ ਕਿਸੇ ਤੇ ਡੰਗ ਮਾਰਿਆ ਦਾਨਿਸ਼ ਨੂੰ ਹਾਂ। ਤੇ ਉਹਦੀ ਡੰਗ ਮਾਰਨ ਵਾਲੀ ਸ਼ਕਤੀ ਚਲੇਗੀ ਜ਼ਾਇਆ ਹੋ ਗਈ ਇਹ ਜਿਹੜੀ ਗੱਲ ਆ ਨਾ ਕਿ ਸੱਪ ਜਿਹੜਾ ਇਨਸਾਨੀ ਰੂਪ ਚ ਆਉਂਦਾ ਬਈ ਹੱਕੀ ਵੇਖਿਆ ਵਾਕਿਆ ਕੀ ਸਾਡੇ ਪਿੰਡ ਦਾ ਬੰਦਾ ਸੀ ਉਹ ਪਾਈ ਉਹਨੇ ਸੱਪ ਸਪਣੀ ਦਾ ਜੋੜਾ ਤੋੜਿਆ ਇੱਕ ਕਹਿੰਦੇ ਉਹਦੀ ਸਿਰੀ ਮਸਲ ਦੇਣੀ ਚਾਹੀਦੀ ਹੈ ਤਾਂ ਕਿ ਅੱਖਾਂ ਦੇ ਵਿੱਚ ਉਹ ਤਸਵੀਰ ਨਾ ਦੇਖ ਸਕੇ ਜਿਵੇਂ ਮਾਰਿਆ ਵਾ ਉਹ ਕੀ ਕਰਦੀ ਤਸਵੀਰ ਖਿੱਚ ਲੈਂਦੀ ਹੈ ਤਸਵੀਰ ਹਾਂਜੀ। ਉਹ ਫਰੇਮ ਹੋ ਜਾਂਦਾ ਪੂਰਾ ਕਲਿਚ ਹੁੰਦਾ ਵਾ ਇੱਕ ਸੱਪ ਉਹ ਨਾਲ ਫਿਰ ਪਰ ਉਹਦੀ ਅੱਖਾਂ 'ਚ ਲੈਂਸ ਹੁੰਦਾ ਨਾ ਜੀ ਮਾਸਟਰ ਦਾ ਅੱਛਾ ਤੇ ਨਹੀਂ ਕਾਸ਼ਿਫ ਹਸਰੀ ਸਾਹਿਬ ਸਪਣੀ ਉਹਨੇ ਮਾਰਤੀ ਆ
ਲੇਕਿਨ ਉਹ ਸਿਰੀ ਫੇਣੀ ਭੁੱਲ ਗਿਆ। ਉਹ ਭੁੱਲ ਗਿਆ। ਉਹਨੇ ਪੂਰਾ ਸਕੈਚ ਕਰਿਆ। ਸੱਪ ਹੋਣੀ ਕਿਤੇ ਸਵੇਰ ਤੋਂ ਸ਼ਾਮ ਨੂੰ ਵਾਪਸ ਆਏ ਕੰਮ ਤੋਂ, ਉਹਨੇ ਇੰਜ ਕਰਕੇ ਦੇਖਿਆ, ਉਹਨੇ ਕਿਹਾ ਆਹ ਬੰਦਾ ਸੀ। ਉਹਨੇ ਕਿੱਥੋਂ ਦੇਖਿਆ? WhatsApp ਕੀਤਾ ਵੇ ਜੀ, WhatsApp ਕੀਤਾ ਵੇ। ਅੱਛਾ, ਉਹਨੇ ਉੱਥੇ ਕਾਪੀ ਪੇਸਟ ਕਰਤਾ ਉਧਰ। ਉਹਨੇ ਕਿਹਾ ਜਰਾ ਮੈਨੂੰ ਸੈਂਡ ਕਰ ਤਸਵੀਰ। ਪੂਰਾ ਮਹੀਨਾ ਸੱਪ ਨੇ ਉਹਦੀ ਤਾੜ ਕੀਤੀ ਹੈ। ਬਾਅਦ 'ਚ ਪਤਾ ਲੱਗਾ ਉਹ ਬੰਦਾ ਕਿਤੇ ਯੂਕਾ ਕੈਨੇਡਾ ਚਲਾ ਗਿਆ। ਉਹਨੇ ਇਨਸਾਨੀ ਰੂਪ ਚ ਆਇਆ ਸੱਪ, ਉਹਨੇ ਆਪਣਾ ਵੀਜ਼ਾ ਕਾਮਾ ਸਾਰਾ ਕੁਝ ਲਵਾਇਆ, ਮਗਰ ਗਿਆ ਉਹ। ਡੰਕੀ ਲਾ ਕੇ ਓਏ ਕਾਸ਼ਮ ਭਾਈ ਯਾਰ ਤੁਸੀਂ ਮਜ਼ਾਕ ਹੁਣ ਆਂਦੇ ਹੋ, ਤੁਹਾਨੂੰ ਹਾਸੇ ਉਸੇ ਇੱਧਰ ਹੋਏ ਅੱਛਾ, ਇੱਕ ਨੇ। ਮਿੰਟ। ਕੁਝ ਇਨਸਾਨੀ ਰੂਪ ਚ ਨਾ ਆਉਂਦਾ, ਉਹ ਜਹਾਜ਼ ਦੇ ਰੂਪ ਚ ਆ ਜਾਂਦਾ, ਸਿੱਧਾ ਉੱਡ ਕੇ ਚੱਲ ਜਾਂਦਾ। ਨਹੀਂ ਇੱਧਰ ਹੀ ਹੁੰਦਾ, ਆਪਣਾ ਹਿਸਾਬ ਦਾ ਕੋਈ ਲਿਮਿਟਡ ਹੁੰਦਾ ਨਾ। ਹਾਂਜੀ ਜ਼ਿਆਦਾ ਵੱਡਾ ਨਹੀਂ ਹੋ ਸਕਦਾ। ਅੱਛਾ। ਉਹ ਉੱਥੇ ਗਿਆ, ਉਹਦੀ ਫਰਮ ਲੱਭੀ, ਉਹਨੇ ਕਿੱਥੇ ਕੰਮ ਕਰਦਾ, ਲੋਕਾਂ ਦਿਖਾਈ ਵਿਆ ਬੰਦਾ ਕਿੱਥੇ ਹੈ ਜੀ, ਇਹ ਬੰਦਾ ਕਿੱਥੇ। ਉਹਦੀ ਅੱਛਾ, ਉਹਨੇ ਅੱਖਾਂ ਚੋਂ ਤਸਵੀਰ ਜਿਹੜੀ ਆ ਉਹ ਪ੍ਰਿੰਟ ਕਰਾ ਲਈ ਸੀ। ਪ੍ਰਿੰਟ ਕਰੀ ਭਾਜੀ। ਹੁਣ ਤੁਸੀਂ ਇੱਕ ਉਹਨੇ ਪ੍ਰਿੰਟਰ ਨਾਲ ਅੱਖਾਂ ਆਪਣੀਆਂ ਵਾਈਫਾਈ ਕਨੈਕਟ ਕਰਕੇ ਤੇ ਪ੍ਰਿੰਟਰ ਤੋਂ ਉਹਨੇ ਕੱਢ ਲਈ। ਉਹਨੇ ਜਾ ਕੇ ਤਸਵੀਰ ਦਿਖਾ ਕੇ ਉਹਦੇ ਐਡਰੈਸ ਤੇ ਪਹੁੰਚਿਆ, ਉਹਨੂੰ ਜਾ ਕੇ ਉਹਨੂੰ ਦੱਸਿਆ ਵਾ। ਉਹਨੇ ਕਿਹਾ ਯਾਰ ਤੂੰ ਮੇਰੀ ਬੇਗਮ ਨੂੰ ਨਜਾਇਜ਼ ਮਾਰਿਆ, ਲੇਕਿਨ ਮੈਂ ਤੈਨੂੰ ਨਜਾਇਜ਼ ਨਹੀਂ, ਉਹਨੇ ਕਿਹਾ ਭਾਜੀ ਇਹ ਬੰਦਾ ਕਿੱਥੇ? ਉਹਨੇ ਕਿਹਾ ਭਾਜੀ ਇਹ ਰਾਤੀ ਪਾਕਿਸਤਾਨ ਗਿਆ ਵਾਪਸ। ਅੱਛਾ ਫੇਰ ਵੀ ਪਿਆ ਸੱਪ ਦਾ। ਹੁਣ ਇੱਕ ਹੁੰਦਾ ਕਨਵਰਟ ਸਿਸਟਮ। ਹਾਂਜੀ। ਕਨਵਰਟ ਸਿਸਟਮ ਪਤਾ ਕੀ, ਹੁਣ ਜ਼ਰੂਰੀ ਨਹੀਂ ਕਿ ਇੱਕ ਦਮੂਈ ਨੇ ਤੈਨੂੰ ਮਿੱਠੇ ਮਿਸਾਲ ਦੇ ਤੌਰ ਤੇ ਤੈਨੂੰ ਡੰਗ ਮਾਰਿਆ ਜਾਂ ਦਾਨਿਸ਼ ਨੂੰ ਮਾਰਿਆ ਜਾਂ ਉਸਤਾਦ ਜੀ ਨੂੰ ਮਾਰਿਆ। ਹੁਣ ਉਹੀ ਨਹੀਂ ਹੁੰਦਾ ਕਿ ਉਹੀ ਦਮੂਈ ਨੇ ਆਣਾ। ਹਾਂਜੀ। ਇੱਕ ਹੁੰਦਾ ਹੈ, ਉਹਨੂੰ ਕਹਿੰਦੇ ਨੇ ਟ੍ਰਾਂਸਫਰ ਕੱਲ ਤੋਂ ਉਹ ਨਹੀਂ ਯਾਰ, ਉਹ ਜਿਹੜਾ ਹੁੰਦਾ ਵਾ ਬਾਰਾਸਿੰਗਾ। ਰਾਈਟਰ, ਸਨੇਕ ਰਾਈਟਰ। ਰਾਈਡਰ ਸਨੇਕ ਉਹਦੀ ਪਿੱਛੋਂ ਕਰ ਕਰਕੇ ਪੂੰਛ ਹਾਂਜੀ, ਪਿੱਛੋਂ ਕਰਰ ਕਰਕੇ। ਇੰਜ ਕਰਕੇ ਨਾ ਉਸਤਾਦ ਜੀ, ਉਹਨੇ ਆਪਣਾ ਜ਼ਹਿਰ ਜਿਹੜਾ ਨਾ 25 ਫੁੱਟ ਤੱਕ ਸਿੱਟਣਾ ਹੈ। ਹਾਂਜੀ ਉਹ 25 ਫੁੱਟ ਦੇ ਵਿੱਚ ਉਹ ਜ਼ਹਿਰ ਜਾਣਾ, ਫੁਆਰ ਕਰਕੇ ਜਾਣਾ। ਹਾਂਜੀ। ਉੱਥੇ ਉਹ ਜਿਹੜੀਆਂ ਕੀੜੀਆਂ ਨੇ, ਮੱਖੀਆਂ ਨੇ ਖਾਣਾ ਨਾ ਉਹ ਜ਼ਹਿਰ, ਹਾਂਜੀ। ਅੱਗੋਂ ਉਹ ਜਿਹੜੀਆਂ ਮੱਖੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਜ਼ਹਿਰ ਖਾਦਾ, ਉਹ ਅੱਗੋਂ ਦੂਸਰੇ ਜੀਵਤ ਖਾਂਦੇ ਨੇ। ਹਾਂਜੀ, ਸੱਪਾਂ ਦਾ ਅਰਸਲ ਨਦੀਮ ਹੈ ਜੀ ਉਹ। ਉਹਨੇ ਈਦ ਦੀ ਬੇੜਾ ਗਰਕ ਕਰਤਾ ਸਾਡੀ ਨੇ। ਕੀ ਮੈਂ ਸ਼ੁਰੂ ਕੀਤਾ ਭਾ ਕੇ ਮਿਊਜ਼ਿਕ ਤੇ ਕਿਤੇ ਸ਼ੋ ਲੈ ਕੇ ਲੈ ਆ ਥੋੜਾ ਸਟਾਰਟ ਹੋਇਆ। ਹਾਂਜੀ। ਹੁਣ ਉਹ ਲਓ ਅਫਾਣੋ ਡਿਸਕਵਰੀ ਉਹ ਦੋਵੇਂ ਰਲ ਜੀਵਤ ਖਾਂਦੇ ਨੇ। ਗਏ। ਤੂੰ ਵੀ ਰਲ ਜਾ ਉਹਦੇ ਨਾਲ, ਤੂੰ ਵੀ ਰਲ ਜਿਹੜੀ ਜਾ। ਉਡਵਾ ਸੱਪ ਦੇਖਿਆ, ਉਹ ਬੱਸ ਕਰਦੇ ਯਾਰ, ਈਦ ਤਾਂ ਦੇਣਾ ਯਾਰ। ਸੱਪ ਲੜ ਗਏ ਤੇ ਉੱਤੋਂ ਕੋਕ ਪੀਂਦੇ ਆ। ਸੱਪ ਕੇ ਭਾਜੀ ਇਹ ਤਾਂ ਹਜ਼ਮ ਨਹੀਂ ਹੁੰਦਾ। ਇੱਕ ਸੱਪ ਨਾਲ ਸੱਪ ਵੀ ਨਾਲ ਖਿਲਾ ਕੇ 2 ਘੁੱਟ ਪੀ ਕੇ ਕਹਿੰਦਾ ਤੂੰ ਵੀ ਪੀਆ। ਸੱਪ ਨੇ ਤਾਂ ਪੈਪ ਲਾਇਆ। ਇੱਕ ਸੱਪ ਤੇ ਗੋਂਗਲੂ ਬਣ ਕੇ ਉਹਨਾਂ ਇਦਾਂ ਖੇਡਣ। ਉਹਨੇ ਸਭ ਦੇਖਿਆ ਕਦੇ ਉਸਤਾਦ ਜੀ? ਉਹ ਯਾਰ ਬੱਸ ਕਰਦੇ ਫੈਸਲੇ ਯਾਰ, ਈਦ ਦਾ ਸ਼ੋਅ ਕਰਨ ਦੇ ਕੀ ਸਨਾਟੇ ਪਾਤੇ ਨੇ। ਪਾਤੇ ਆ ਯਾਰ ਸਨਾਟੇ। ਇੰਨੀ ਅਕਲ ਤੇ ਕਰ ਲੈ ਯਾਰ। ਯਾਰ ਇਨਫੋਰਮੇਸ਼ਨ ਬਾਕੀ ਸ਼ੋਅਾਂ 'ਚ ਦੇ ਲਈ ਯਾਰ, ਤੂੰ ਖਬਰਾਂ 'ਚ ਦੇ ਇਨਫੋਰਮੇਸ਼ਨ ਲਾ। ਈਦ ਦੀ ਗੱਲ ਕਰਨ ਦੇ। ਜ਼ਰਾ ਕਰ ਮਜ਼ਾ ਕਰਾ ਦੇ। ਉਹ ਗਾਣਾ आज कल याद कुछ और रहता नहीं, सुन मैच तक सुना दे। ਹਾਂ ਭਾਜੀ ਮੈਂ ਇੱਕ ਗਾਣਾ ਸੁਣਾਵਾਂ ਜਰਾ। ਚੱਲ। ਚੱਸ ਆ ਜਾਏਗੀ, ਸੁਰ ਲੈ ਤੇ ਪੂਰਾ। ਚਲੋ ਜੀ ਸੁਣਾ। ਸੁਣਾ ਯਾਰ ਮਿੱਠੇ। ਹੱਥ ਜੋੜ ਕੇ ਤੇਡੀ ਮਿੰਨਤ ਕਰਾਂ, ਵਾਹ चल ਪਾਗੈਣ ਨਾ ਇਸ਼ਕ ਦਾ ਗਲ ਵਿੱਚ। ਹਾਏ ਹਾਏ। ਨੀ ਸੁਣਿਆ ਮਜਨੂ ਚਾਹੇ ਕਾਸੇ, ਸੱਸੀ ਡੋਲ ਮੋਈ ਯਾਦ ਪੁਨਲ। ਹਾਏ ਹਾਏ ਹਾਏ। ਆ ਜਿਹੜਾ ਮੂੰਹ ਤੇ ਖੂਨ ਨਜ਼ਰ ਦਾ ਹੈ, ਪਿਆ ਸੜਵੇ ਸੀ ਪਲ ਦੋ ਪਲ ਵਿੱਚ। ਮਕਬੂਲ ਵਾਂਗੂ ਪਈ ਜੀਂਦੀਆਂ ਤੀ, ਵਧੀ ਲਿਖ ਸੈ ਦਰਦ ਗਜ਼ਲ ਵਿੱਚ। ਕਮਲੀ ਨਾ ਲਾਇਕੀ उठ पईयां दो चिड़िया, ਇੱਕ ਪੈ ਗਈ ਤਾਰਾ ਤੇ ਅਸਮਾਨ ਵੇ ਹੱਥ ਰੱਖ ਦਰਬਾਰਾਂ ਤੇ। ਦੁਨੀਆ ਭਰਲਾ ਮਾਲੇ ਆਖਰ ਕਿਸਾਨ ਮੁੰਡੇ ਦੁਨੀਆ ਦੁਕਾਨਾਂ ਤੇ ਬਿਕੇ ਤੱਕ ਮਾਰੋ। ਕਾਸ਼ੇ ਸਾਹਿਬ ਸਰਾਇਕੀ ਦਾ ਕੋਈ ਦੋੜਾ ਸੁਣਾ। ਆਏ ਕੋਈ ਨਵਾਂ ਗਾਣਾ ਕੋਈ ਮਜ਼ੇਦਾਰ ਜਿਹਾ ਦੋੜੇ ਦੇ ਨਾਲ 2-3-4 ਦੋੜੇ ਸੁਣਾ ਸਰਾਇਕੀ ਦੇ। ਓਏ ਗਾਣਾ ਉਹਦਾ ਸੁਣਾਈ ਜੀਤੋ ਬੰਦਾ ਨਿਕਲਦਾ ਇੱਥੋਂ। ਵੈਸੇ ਆਖਰੀ ਮੁਖੜਾ ਸੁਣ ਲਓ ਤੁਸੀਂ। ਨਹੀਂ ਨਹੀਂ ਰਹਿਣ ਦੇ। ਬੋਚੇ ਬੋਚੇ ਭਾਜੀ ਕਿਹੜਾ ਕਿਸੇ ਭਾਜੀ ਕੀ ਗਾਉਂਦੇ? ਤਾਣ
ਓਹੋ ਵਾਹ ਵਾਹ ਅੱਲਾ ਦੀ ਸੋ ਸਜਣਾ ਵੇ ਸਾਡੀ ਜਾਨ ਤੇ ਬਣੀ ਵਾਹ 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 ਮੁਲਤਾਨ ਦਾ ਬਾਜ਼ ਹੁੰਦਾ ਮੁਲਤਾਨ ਦਾ ਬਾਜ਼ ਹੁੰਦਾ ਦਿਓ ਸਜਣਾ ਨੂੰ ਤੰਗ ਕਰੀਏ ਅੱਲਾ ਪਾਕ ਨਾਰਾਜ਼ ਯੋ ਤੇਰੇ ਸਦਕੇ ਤੇਰੇ ਗਮ ਲੱਗ ਜਾਵਣ ਮੈਨੂੰ ਏ ਸਜਣਾ ਤੇਰਾ ਵਾਲ ਵਿੰਗਾ ਨਾ ਹੋਵੇ ਲੋਕਾਂ ਬਾਰੇ ਈਦ ਮਨਾਵਾ ਬਾਜੋ ਯਾਰ ਨਾ ਈਦ ਕਿਸੇ ਕੰਮ ਦੀ ਹੋ ਵਾਹ ਜੀ ਵਾਹ ਐ ਹੁੰਦਾ ਬੇਟੇ ਦੋੜਾ ਹਾਂਜੀ ਹਾਂ ਤੂੰ ਤਾਂ ਨਹੀਂ ਕਿਹੜੇ ਦੋੜੇ ਲਈ ਫਿਰਦਾ ਅੱਛਾ ਕੋਈ ਕਦੀ ਕਿਸੇ ਦੀ ਪੈਰੋਡੀ ਨਹੀਂ ਕੀਤੀ ਕਿਸੇ ਦੀ ਕੋਈ ਸਿੰਗਰ ਕੋ ਪੈਰੋਡੀ ਕਿ ਭਾਜੀ ਫਲਾਂ ਸਿੰਗਰ ਇਦਾਂ ਗਾਉਂਦਾ ਸੀ ਫਲਾਂ ਇਦਾਂ ਗਾਉਂਦਾ ਸੀ ਇਹ ਕੀ ਹੁੰਦਾ ਜਿਹੜਾ ਕੀ ਦੋੜਾ ਸਾਡਾ ਪਾਕਿਸਤਾਨ ਦਾ ਬਹੁਤ ਵੱਡਾ ਨਾਮ ਹਾਂ ਕਿਆ ਖੂਬਸੂਰਤ ਗਾਉਂਦੇ ਨੇ ਮਾਸ਼ਾਅੱਲਾ ਨਦੀਮ ਅਬਾਸ ਹਾਂ ਮੁਰਾਦ ਭਾਈਜਾਨ ਉਹਨਾਂ ਦਾ ਗਾਣਾ ਜਿਹੜਾ ਗਾਣਾ ਵਾ ਕੰਪੋਜੀਸ਼ਨ ਉਹੀ ਹੈ ਜੀ ਲੇਕਿਨ ਉਹਦੇ ਲਫ਼ਜ਼ ਉਹਦੀ ਸ਼ਾਇਰੀ ਚੇਂਜ ਆ ਹਾਂ ਤਾਂ ਮੈਂ ਚਾਹਾਂਗਾ ਅਗਰ ਆਓ ਹਾਂ ਚਲੋ ਜੀ ਚਲੋ ਜੀ ਵਾਹ ਉੱਥੇ ਚਿੜਾਲ ਕਟੀਰੀਆਂ ਨੇ ਕੀ ਚਿੜਾਲ ਕਟੀਰੀਆਂ ਨੇ ਜਿਓ ਜਿਓ ਸ਼ਕਲ ਕਟੂਰੀ ਬਲਾ ਤੱਕ ਡੁਮ ਨਾੜੀਆਂ ਨੇ ਦਿਓ ਟਰਾ ਬੋਲਾ ਕਨਾੜੀ ਸਬਲੇ ਡਕਦਾ ਡਾਲੇ ਜਦ ਥੋੜਾ ਕਨਾੜੀ ਕੱਟ ਢੇਰ ਕਦਾ ਡਾਲੇ ਦਰਾ ਡਕਦਾ ਦਾ ਮੁੰਗਾ ਸਬਲਾ ਡਕਦਾ ਡਾਲੇ ਆਡਾ ਡਕਦਾ ਡਾਲਾ ਆਡਾ ਡਕਦਾ ਡਾਲੇ ਆਡਾ ਖੋਲਾ ਕਨਾੜੇ ਬਾਬਾ ਗਲੀ ਦੀ ਬੂਨੀ ਜੰਗ ਢੀਰੀ ਸੋਰੇ ਬਾ ਤੁਮ ਨਾਲ ਠੋੜੇ ਪਤਪਤੀ ਨਾ ਮੁੰਡਰ ਬੋਲੇ ਨਾ ਚਿੰਗਟਾ ਦਾ ਬੋਲੇ ਕੰਡੀ ਐਡਾ ਸੋਹਣਾ ਗਾ ਰਿਹਾ ਨਾ ਗਾਣੇ ਗਾ ਤੈਨੂੰ ਪਿਆਰ ਹੋ ਗਿਆ ਮੈਨੂੰ ਸਈਆਂ ਕਹਿੰਦੀਆਂ ਤੈਨੂੰ ਪਿਆਰ ਹੋ ਗਿਆ ਮੈਨੂੰ ਸਈਆਂ ਕਹਿੰਦੀਆਂ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਨਾਜ਼ੀ ਰਹਿੰਦੀ ਹਾਂ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਨਾਜ਼ੀ ਰਹਿੰਦੀ ਹਾਂ ਉਹ ਮੈਨੂੰ ਸਈਆਂ ਕਹਿੰਦੀਆਂ ਜਿੱਥੋਂ ਕਿ ਮੀਆਂ ਤੂੰ ਨਹੀਂ ਛੇੜਦਾ ਹਾਂ ਹਾਏ ਕਤਨੀਆਂ ਰੋਮਾਇਆ ਪਹਿਲੇ ਤੈਨੂੰ ਮੈਂ ਕੁੱਟਾਂਗੀ ਫਿਰ ਕੁੱਟੀ ਮੈਨੂੰ ਤੂੰ ਮਾਏ ਲੋਕੀ ਸਮਝਾਣ ਸੱਚਾ ਪਿਆਰ ਨਹੀਂ ਹੋ ਲੱਭਦਾ ਦੁਨੀਆ ਦੀ ਭੀੜ ਵਿੱਚ ਯਾਰ ਨਹੀਂ ਹੋ ਲੱਭਦਾ ਲੋਕੀ ਸਮਝਾਣ ਸੱਚਾ ਪਿਆਰ ਨਹੀਂ ਹੋ ਲੱਭਦਾ ਦੁਨੀਆ ਦੀ ਭੀੜ ਵਿੱਚ ਯਾਰ ਨਹੀਂ ਹੋ ਲੱਭਦਾ ਦਿਲ ਨਹੀਂ ਮੰਨਦਾ ਜਦੋਂ ਤੈਨੂੰ ਵੇਂਦੀ ਹਾਂ ਦਿਲ ਨਹੀਂ ਮੰਨਦਾ ਜਦੋਂ ਤੈਨੂੰ ਵੇਂਦੀ ਹਾਂ ਤੇ ਮੈਂ ਤੇਰੇ ਕੋਲ ਰਵਾਂ ਤੇ ਨਾਜ਼ੀ ਰਹਿੰਦੀ ਮੈਂ ਤੇਰੇ ਕੋਲ ਰਵਾਂ ਤੇ ਨਾਜ਼ੀ ਰਹਿੰਦੀ ਮਨੇ ਸਿਆ ਤੇ ਦੇ
ਵਾਹ